ਆਂਦੇ ਵੀ ਪੰਜਾਬੀ ਜਿਹੜੀ ਆ ਜਿੱਥੇ ਗੱਲ ਹੁੰਦੀ ਵੀ ਇਹ ਜਾਹਲਾਂ ਵਾਲੀ ਜ਼ੁਬਾਨ ਹੈ। ਫਿਰ ਮੈਂ ਉਹਨਾਂ ਵੀ ਤੁਹਾਡੇ ਵਾਲਦ, ਤੁਹਾਡੇ ਦਾਦਾ, ਤੁਹਾਡੀ ਮਾਂ, ਤੁਹਾਡੀ ਦਾਦੀ ਉਹ ਜਾਹਲ ਸੀ। ਜੇ ਤੇ ਉਹ ਜਾਹਲ ਸੀ ਫਿਰ ਤੁਸੀਂ ਵੀ ਜਾਹਲ ਜੀ। ਸਾਨੂੰ ਇੱਦਾਂ ਸੋਚਣ ਵਾਲੇ, ਇੱਦਾਂ ਕਹਿਣ ਵਾਲੇ ਉਹ ਆਪ ਜਾਹਲ ਨੇ, ਕਿਉਂਕਿ ਅਸੀਂ ਆਂਦੇ ਨਾ ਵੀ ਆਪ ਦੂਜੇ ਦਾ ਮੂੰਹ ਲਾਲ ਵੇਖ ਕੇ ਆਪਣਾ ਲਾਲ ਨਹੀਂ ਕਰਨਾ ਚਾਹੀਦਾ ਕਿ ਅਸੀਂ ਕਿਸੇ ਦੀ ਜ਼ੁਬਾਨ ਅਡਾਪਟ ਕਰਦੇ ਹਾਂ। ਤੁਸੀਂ ਪੂਰੀ ਦੁਨੀਆ ਫਿਰ ਲਓ, ਤੁਸੀਂ ਕਿਸੇ ਵੀ ਮੁਲਕ 'ਚ ਚਲੇ ਜਾਓ, ਜਿਹੜੇ ਤਰੱਕੀ ਯਾਫਤਾ ਮੁਲਕ ਨੇ ਉਹਨਾਂ ਆਪਣੀ ਜ਼ੁਬਾਨ 'ਚ ਰਹਿ ਕੇ ਉਹਨਾਂ ਨੇ ਉਹ ਤਰੱਕੀ ਕੀਤੀ ਹੈ। ਚਾਈਨਾ ਸਾਡਾ ਗਵਾਂਢੀ, ਉਹ ਹੀ ਨਾ ਜਿਹੜਾ ਉਹਨਾਂ ਦਾ ਕੁਛ ਜਿਵੇਂ ਉਹਨਾਂ ਦਾ ਲਫ਼ਜ਼ ਯੂਜ਼ ਕਰਦਾ ਵੀ ਜਮਨਾ ਪਾਰ ਵਾਲੇ ਆ ਜਿਹੜੇ ਨਾ ਉਹ ਉਹਨਾਂ ਨੂੰ ਇਹ ਹੀ ਤਕਲੀਫ ਹੈ ਵੀ ਜਿਹੜੇ ਲੋਕ ਉੱਥੇ ਜਾਂਦੇ ਉਹ ਪਾਕਿਸਤਾਨ ਦੀ ਤਾਰੀਫ ਕਿਉਂ ਕਰਦੇ, ਪਾਕਿਸਤਾਨ ਦੇ ਗੁਣ ਕਿਉਂ ਕਰਦੇ, ਉਹਨਾਂ ਨੂੰ ਇਹ ਤਕਲੀਫ ਹੈ। ਹੋਰ ਕੋਈ ਗੱਲ, ਸਾਡੇ ਪੰਜਾਬ ਦੀ ਮਿੱਟੀ ਦੀ ਤਸੀਰ ਇੱਕੋ ਜਿਹੀ ਹੈ, ਬੋਲੀ ਇੱਕੋ ਜਿਹੀ ਹੈ, ਕੋਈ ਫਰਕ ਨਹੀਂ ਹੈਗਾ, ਸਾਡੀ ਸੋਚ ਇੱਕੋ ਜਿਹੀ ਹੈ। ਬਸ ਇਹ ਹੈ ਵੀ ਸਾਨੂੰ ਜਿਹੜਾ ਮਜ਼ਹਬ ਹੁੰਦਾ ਨਾ, ਮਜ਼ਹਬ ਅਸੀਂ ਸਾਡੀ ਆਪਣੀ ਚੋਇਸ, ਜਿਹੜੀ ਤੁਹਾਡਾ ਕਲਚਰ ਹੈ, ਤੁਹਾਡੀ ਜ਼ੁਬਾਨ ਹੈ, ਇਹ ਤੁਹਾਡੇ ਖਿੱਤੇ ਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ, ਇਹ ਸਭ ਤੁਹਾਡਾ ਵਿਰਸਾ। ਤੇ ਇਹਨੂੰ ਇਹਦੀ ਸਿਮਿਲੈਰਿਟੀ ਜਦੋਂ ਹੁੰਦੀ ਹੈ ਸਾਨੂੰ ਇੱਕ ਦੂਜੇ ਨਾਲ ਮੋਹ ਆਉਂਦਾ, ਇੱਕ ਦੂਜੇ ਨਾਲ ਪਿਆਰ ਆਉਂਦਾ। ਲੋ ਜੀ, ਜਿਵੇਂ ਕਿ ਨਾਜ਼ਰੀਨ ਤੁਹਾਨੂੰ ਪਤਾ ਸੀ ਕਿ ਅਸੀਂ ਸਵੇਰ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਤੁਹਾਨੂੰ ਇਹ ਨਹੀਂ ਸੀ ਦੱਸਿਆ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ, ਲੇਕਿਨ ਇਹ ਜ਼ਰੂਰ ਤੁਹਾਨੂੰ ਦੱਸਿਆ ਸੀ ਕਿ ਅਸੀਂ ਆਪਣੇ ਇੱਕ ਵੱਡੇ ਵੀਰ ਕੋਲ, ਇੱਕ ਆਪਣੇ ਭਾਈ ਕੋਲ ਚੱਲੇ ਹਾਂ। ਜਿਵੇਂ ਕਿ ਰਸਤੇ 'ਚ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਅੱਜ ਕੱਲ੍ਹ ਉਹਨਾਂ ਤੇ CI ਦੇ ਏਜੰਟ ਹੋਣ ਦਾ ਜਾਂ ਜਿਹੜੀ ਰਾਹਦਾਰੀ ਤੇ ਉਹਨਾਂ ਐਡਾ ਵੱਡਾ ਕੰਮ ਜਿਹੜਾ ਕੀਤਾ ਹੋਇਆ, ਇਹ ਸਾਰੀ ਡਿਟੇਲ ਮੈਂ ਤੁਹਾਨੂੰ ਰਸਤੇ 'ਚ ਦੇ ਤੇ ਚੁੱਕਿਆ ਵਾਂ। ਹੁਣ ਉਹਨਾਂ ਦੇ ਕੋਲ ਬਹਿ ਕੇ ਯਾਨੀ ਕਿ ਇੱਕ ਖੁਸ਼ਾਮਦ ਜਿਹੜੀ ਨਾ ਉਹ ਮੈਂ ਕਰਨਾ ਨਹੀਂ ਚਾਹੁੰਦਾ ਹੈ। ਕੰਮ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਕੀ ਕੰਮ ਹੈ, ਕਿੱਡੀ ਵੱਡੀ ਕਾਵਿਸ਼ ਹੈ, ਠੀਕ ਹੈ, ਕਿੱਥੋਂ ਲੈ ਕੇ ਸ਼ੁਰੂ ਹੋਏ ਨੇ। ਤੇ ਉਹਨਾਂ ਨਾਲ ਨਾਲੇ ਬਹਿ ਕੇ ਗੱਪਸ਼ਪ ਲਾਉਂਦੇ ਆ, ਨਾਲੇ ਸਾਡੇ ਆਉਣ ਦਾ ਮਕਸਦ ਉਹਨਾਂ ਨੂੰ ਦੱਸਦੇ ਆ ਤੇ ਅੱਗੋਂ ਕਿਵੇਂ ਮਿਲਣਾ ਹੈ, ਕਿਸ ਤਰ੍ਹਾਂ ਮਿਲਣਾ, ਉਹ ਸਾਰੀ ਗੱਲ ਕਰਨੇ ਆ। ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਆਏ ਤੇ ਸਫ਼ਰ ਰੋਜ਼ ਦੇ ਰਾਤ ਤੋਂ ਸ਼ੁਰੂ ਕੀਤਾ। ਰੱਬ ਸੋਹਣਾ ਸਿਹਤ ਤੰਦਰੁਸਤੀ ਦੇਵੇ। ਵੇਖੋ ਜਿੰਨੇ ਵੀ ਹੁਣ ਤੱਕ ਵਜਦਰ ਸਾਹਿਬ, ਜਿੰਨੇ ਵੀ ਮੇਰੇ ਕੋਲ ਦੋਸਤ ਆਉਂਦੇ ਨਾ, ਮੇਰਾ ਸਰਕਲ ਜਿਹੜਾ ਜਿਹੜੇ ਤੇ ਪੰਜਾਬੀ ਨੂੰ ਪ੍ਰਮੋਟ ਕਰਦੇ ਨੇ, ਆਪਣੇ ਪੰਜਾਬ ਨੂੰ ਪ੍ਰਮੋਟ ਕਰਦੇ ਨੇ, ਕਲਚਰ ਦੀ ਪ੍ਰਮੋਸ਼ਨ ਲਈ ਕੁਛ ਨਾ ਕੁਛ ਕਰਦੇ ਨੇ, ਮਾਂ ਬੋਲੀ ਨੂੰ ਬਚਾਉਣ ਲਈ ਕਾਵਿਸ਼ ਕਰਦੇ ਨੇ, ਮਤਲਬ ਆਪਣੇ ਵਲੌਗਸ ਦੀ ਰਾਹੀਂ, ਆਪਣੀ ਵੀਡੀਓਜ਼ ਦੀ ਰਾਹੀਂ ਪੰਜਾਬ ਨੂੰ ਹੁੰਦੇ ਨੇ। ਮੈਂ ਸਾਰਿਆਂ ਦੀ ਸਪੋਰਟ ਕਰਦਾ, ਸਾਰਿਆਂ ਨੂੰ ਹੀ ਜੀ ਆਇਆਂ ਨੂੰ ਕਹੀਦਾ। ਤੇ ਮੈਂ ਕਦੀ ਵੀ ਕਿਸੇ ਕੋ ਕੁਛ ਚਾਰਜ ਨਹੀਂ ਕੀਤਾ ਵੀ ਆਂਦੇ ਆ ਨਾ ਵੀ ਉਹ ਬੰਦੇ ਚਾਰਜ ਕਰਨ ਲੱਗ ਪੈਂਦੇ ਆ। ਏਦਾਂ ਦੀ ਕੋਈ ਗੱਲ ਨਹੀਂ। ਆਪਾਂ ਸਗੋਂ ਖੁਸ਼ ਹੋਈਦਾ ਵੀ ਯਾਰ ਆਪਣੇ ਨਾਲ ਹੱਥ ਹੋਰ ਜੁੜੇ ਨੇ, ਕਿ ਜਿਹੜੇ ਅਸੀਂ ਅੱਗੇ ਲੱਗੇ ਨਾਲ ਸਾਡੇ ਹੋਰ ਭਰਾ ਹੋਰ ਆਏ ਨੇ ਤੇ ਅਸੀਂ ਆਪਣੇ ਪੰਜਾਬ ਦੀ ਜਿਹੜੀ ਆ ਉਹ ਖਿਦਮਤ ਸੇਵਾ ਜਿਹੜੀ ਕਰ ਸਕੀਏ। ਰਿਜ਼ਕ ਅੱਲਾਹ ਪਾਕ ਤੁਹਾਨੂੰ ਹੋਰ ਜ਼ਿਆਦਾ ਦੇਵੇ। ਭਾਈਰਾਂ ਨਾਲ ਮੈਂ ਪਹਿਲੇ ਗੱਲ ਕਰ ਚੁੱਕਿਆ ਵਾਂ ਕਿ ਅਸੀਂ ਇਹ ਸੀਰੀਜ਼ ਜਿਹੜੀ ਨਾ ਉਹ ਸ਼ੁਰੂ ਕਰਨੀ ਹੈ ਕਿ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਹੈ। ਅੱਛਾ, ਸਾਡੀਆਂ ਅੱਗੋਂ ਆਉਣ ਵਾਲੀਆਂ ਨਸਲਾਂ, ਜਿਵੇਂ ਕਿ ਪਿੱਛੇ ਕਰਾਚੀ 'ਚ ਵੀ ਇਹ ਹੋਇਆ ਕਿ ਉਹ ਸਲਵਾਰ ਕਮੀਜ਼ ਪਾ ਕੇ ਇੱਕ ਬੰਦਾ ਅੰਦਰ ਰੈਸਟੋਰੈਂਟ 'ਚ ਗਿਆ ਸੀ ਤੇ ਉਹਨਾਂ ਨੇ ਉਹਨੂੰ ਇਹ ਕੱਢ ਕੇ ਕਿ ਪੇਂਡੂ ਹੈ, ਉਹਨੂੰ ਬਾਹਰ ਕੱਢ ਦਿੱਤਾ। ਕਿ ਸਾਡੀਆਂ ਆਉਣ ਵਾਲੀ ਨਸਲਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਦਾ ਜੇ ਪਿਓ ਪੰਜਾਬੀ ਸੀ ਨਾ ਤੇ ਉਹ ਕੋਈ ਬੁਰਾ ਬੰਦਾ ਸੀ ਜਾਂ ਉਹ ਕੋਈ ਪੇਂਡੂ ਬੰਦਾ ਸੀ, ਠੀਕ ਹੈ। ਕਿਉਂਕਿ ਜਿਹੜੀ ਅੱਗੋਂ ਆਉਣ ਵਾਲੀ ਜਨਰੇਸ਼ਨ ਨਾ, ਅਸੀਂ ਤੇ ਆਪਣੇ ਪਿਓਾਂ ਦਾ ਜਾਂ ਦਾਦਿਆਂ ਦਾ ਅਦਬ ਇਹਤਰਾਮ ਜਿਹੜਾ ਕਰ ਲੈਂਦੇ ਆ ਨਾ, ਲੇਕਿਨ ਆਉਣ ਵਾਲੀ ਜਨਰੇਸ਼ਨ ਥੋੜੀ ਜਿਹੀ ਨਾ ਬਦਲਦੀ ਜਾ ਰਹੀ। ਉਹ ਸਦਰ ਸਾਹਿਬ ਇਸ ਤਰ੍ਹਾਂ ਮੈਨੂੰ ਅਕਸਰ ਇਹ ਗੱਲ ਹੁੰਦੀ ਹੈ, ਆਂਦੇ ਵੀ ਮੇਰੇ ਬੱਚੇ ਨਾ, ਮੇਰੇ ਬੱਚੇ ਇੱਥੇ DPS ਸਕੂਲ ਹੈ ਉੱਥੇ ਪੜ੍ਹਦੇ ਆ, ਉਹ ਸਕੂਲਾਂ ਦੇ ਵਿੱਚ ਸਾਡੇ ਪੰਜਾਬੀ ਬਿਲਕੁਲ ਨਹੀਂ ਹੈ, ਅਲਾਓ ਨਹੀਂ ਹੈ ਉਹਨਾਂ ਨੂੰ। ਲੇਕਿਨ ਤੁਸੀਂ ਆਪਣੇ ਪਿੰਡਾਂ ਚਲੇ ਜਾਂਦੇ ਜੇ ਆਪਣੇ ਘਰਾਂ 'ਚ ਸਾਡੇ ਪੰਜਾਬੀ ਬੋਲਦੇ ਨਾ, ਬੋਲਣੀ ਹੈ, ਭਾਵੇਂ ਆਪਣੀ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਨਾ, ਉਤਲਾ ਤਬਕਾ ਜ਼ੋਰ ਲਾ ਲੇ। ਤੇ ਸਾਡੇ ਕਿਉਂਕਿ ਅਸੀਂ ਹੈ ਖੂਨ ਜਿਹੜਾ ਵਾ ਪੰਜਾਬ ਦਾ, ਸਾਡੇ ਮਾਂ ਪਿਓ ਜਿਹੜੇ ਪੰਜਾਬੀ ਨਹੀਂ ਬੋਲਣੀ। ਆਂਦੇ ਵੀ ਪੰਜਾਬੀ ਜਿਹੜੀ ਆ ਜਿੱਥੇ ਗੱਲ ਹੁੰਦੀ ਵੀ ਇਹ ਜਾਹਲਾਂ ਵਾਲੀ ਜ਼ੁਬਾਨ ਹੈ। ਫਿਰ ਮੈਂ ਉਹਨਾਂ ਵੀ ਤੁਹਾਡੇ ਵਾਲਦ, ਤੁਹਾਡੇ ਦਾਦਾ, ਤੁਹਾਡੀ ਮਾਂ, ਤੁਹਾਡੀ ਦਾਦੀ ਉਹ ਜਾਹਲ ਸੀ। ਜੇ ਤੇ ਉਹ ਜਾਹਲ ਸੀ ਫਿਰ ਤੁਸੀਂ ਵੀ ਜਾਹਲ ਜੇ। ਇਹ ਮਿੱਥ ਜਿਹੜੀ ਬਣਾ ਦਿੱਤੀ ਗਈ ਆ, ਅਸਲ 'ਚ ਇਹ ਤੇ ਸਾਡੇ ਸੂਫੀਆ ਕਰਾਮ ਦੀ ਜ਼ੁਬਾਨ ਹੈ। 1400 ਸਾਲ, ਕਿੰਨੇ ਸੌ ਸਾਲ ਪਹਿਲੋਂ ਜੇ ਆਪਾਂ ਗੁਰਮੁਖੀ ਦੀ ਗੱਲ ਕਰਦੇ ਨਾ, ਸਮਟਾਈਮ ਕਹਿ ਦਿੰਦੇ ਵੀ ਇਹ ਸਿੱਖਾਂ ਦੀ ਜ਼ੁਬਾਨ ਹੈ, ਕਿਉਂਕਿ ਉਹਨਾਂ ਦੀ ਮਜ਼ਹਬੀ ਜ਼ੁਬਾਨ ਹੈ। ਇਹ ਉਹਨਾਂ ਦੇ ਮਜ਼ਹਬ ਨੂੰ, ਸਿੱਖ ਮਜ਼ਹਬ ਨੂੰ 500 ਸਾਲ ਹੋ ਗਏ। ਉਸ ਤੋਂ ਪਹਿਲੋਂ ਮੀਆਂ ਸਾਹਿਬ ਨੇ ਕਿੰਨੇ ਸੌ ਸਾਲ ਪਹਿਲੋਂ ਜਿਹੜੀ ਆਪਣੀ ਸ਼ਾਇਰੀ ਜਿਹੜੀ ਪੰਜਾਬੀ ਜਿੱਥੋਂ ਦੇ ਸਬੂਤ ਮਿਲਦੇ ਆ।
ਵੀ ਬਾਬੇ ਬੁੱਲੇ ਸ਼ਾਹ ਹੋਣਾ ਦੀ, ਸਾਡੇ ਪੀਰਾਂ ਪੈਗੰਬਰਾਂ ਦੀ, ਸਾਡੇ ਸੂਫੀਆ ਕਰਾਮ ਦੀ, ਗੰਜ ਸ਼ਕਰ ਉਹਨਾਂ ਨੇ ਲਿਖਿਆ ਇਹਦੇ ਚ ਏਡਾ ਵਧੀਆ ਉਹਨਾਂ ਦਾ ਉਹ ਸਾਰਾ ਕੁਝ ਸ਼ਾਇਰੀ ਉਹਨਾਂ ਦੀ, ਜਿਹਦੇ ਚ ਉਹਨਾਂ ਨੇ ਲੋਕਾਂ ਨੂੰ ਇਨਸਾਨੀਅਤ ਨਾਲ ਜੁੜਨ ਦਾ ਸਬਕ ਦਿੱਤਾ। ਉਹ ਸਾਨੂੰ ਪਹਿਲੋਂ ਦੇ ਉਹ ਸਬੂਤ ਮਿਲਦੇ ਆ, ਤੇ ਫਿਰ ਸਾਡੇ ਵੱਡੇ ਬਾਬੇ ਕਿਵੇਂ ਜਾਹਿਲ ਹੋ ਗਏ। ਸਾਨੂੰ ਏਦਾਂ ਸੋਚਣ ਵਾਲੇ, ਏਦਾਂ ਕਹਿਣ ਵਾਲੇ ਉਹ ਆਪ ਜਾਹਿਲ ਨੇ, ਕਿਉਂਕਿ ਅਸੀਂ ਆਂਦੇ ਆ ਨਾ ਵੀ ਆਪ ਦੂਜੇ ਦਾ ਮੂੰਹ ਲਾਲ ਵੇਖ ਕੇ ਆਪਣਾ ਲਾਲ ਨਹੀਂ ਕਰਨਾ ਚਾਹੀਦਾ। ਵੀ ਅਸੀਂ ਕਿਸੇ ਦੀ ਜ਼ੁਬਾਨ ਅਡਾਪਟ ਕਰਦੇ ਆ, ਤੁਸੀਂ ਪੂਰੀ ਦੁਨੀਆ ਫਿਰ ਲਓ, ਤੁਸੀਂ ਕਿਸੇ ਵੀ ਮੁਲਕ 'ਚ ਚਲੇ ਜਾਓ, ਜਿਹੜੇ ਤਰੱਕੀ ਯਾਫਤਾ ਮੁਲਕ ਨੇ, ਉਹਨਾਂ ਆਪਣੀ ਜ਼ੁਬਾਨ 'ਚ ਰਹਿ ਕੇ ਉਹਨਾਂ ਨੇ ਉਹ ਤਰੱਕੀ ਕੀਤੀ ਆ। ਚਾਈਨਾ ਸਾਡਾ ਗਵਾਂਢੀ, ਮਤਲਬ ਵੀ ਅਮਰੀਕਾ ਨੂੰ ਮੱਥਾ ਦੇਣ ਡਿਆ, ਤੇ ਉਹਨਾਂ ਦੇ ਚਾਈਨੀਜ਼ ਤੋਂ ਸਿਵਾ ਉਹਨਾਂ ਨੂੰ ਹੁੰਦੀ ਕੁਝ ਨਹੀਂ, ਬੋਲਦੇ ਵੀ ਨਹੀਂ ਹੈ। ਇੱਥੇ ਇੰਟਰਨੈਸ਼ਨਲੀ ਉਹਨਾਂ ਨੂੰ ਲੋੜ ਹੁੰਦੀ ਆ ਕਿਤੇ, ਮਤਲਬ ਵੀ ਬਾਹਰ ਜਿੱਥੇ ਉਹਨਾਂ ਦੀ ਇੰਟਰੈਕਸ਼ਨ ਹੋਈ ਉੱਥੇ ਬੋਲਦੇ ਨੇ, ਤੇ ਬੋਲਦੇ ਨਹੀਂ ਹੈ। ਤੁਸੀਂ ਆਮ ਮੇਰੇ ਤੇਰੇ ਵਰਗਾ ਉੱਥੇ ਚੱਲ ਜਾਏਗਾ, ਤੇ ਸਾਨੂੰ ਉੱਥੇ ਇੰਗਲਿਸ਼ ਬੋਲਣ ਵਾਲਾ ਬੰਦਾ ਘੱਟ ਲੱਭੂ, ਕਿ ਉੱਥੇ ਇੰਜੀਨੀਅਰ ਹੈ ਨਹੀਂ, ਉੱਥੇ ਟੈਕਨੋਲੋਜੀ ਹੈ ਨਹੀਂ, ਉਹਨਾਂ ਇੰਨਾ ਕੁਝ ਆਜ਼ਾਦ ਕੀਤਾ। ਚਲੋ ਆਪਾਂ ਕਹਿ ਲੈਂਦੇ ਵੀ ਅਰਬ ਚਲੇ ਜਾਓ, ਤੁਸੀਂ ਅਰਬ ਸਾਰੇ ਚਲੇ ਜਾਓ, ਇਸ ਵੇਲੇ ਅਰਬ ਜਾ ਕੇ ਵੇਖ ਲਓ ਕਿ ਅਰਬ ਨੇ ਕਿੰਨੀ ਤਰੱਕੀ ਕੀਤੀ ਹੈ, ਤੇ ਅਰਬ ਨੇ ਆਪਣੀ ਜ਼ੁਬਾਨ ਦੇ ਵਿੱਚ ਨਹੀਂ ਛੱਡੀ। ਉਹਨਾਂ ਅੱਜ ਵੀ ਉੱਥੋਂ ਦੇ ਜਿਹੜੇ ਬੋਰਡਸ ਨੇ, ਕੋਈ ਰੈਸਟੋਰੈਂਟ ਆ, ਕੋਈ ਬਿਲਡਿੰਗ ਆ, ਉੱਤੇ ਅਰਬੀ ਆ, ਥੱਲੇ ਨਾ ਇੰਗਲਿਸ਼ ਬੇਸ਼ੱਕ ਲਿਖੀ, ਮਕਾਮੀ ਜ਼ੁਬਾਨ ਨੂੰ ਉਜਾਗਰ ਕੀਤਾ, ਤੇ ਉਹਦੇ 'ਚ ਰਹਿ ਕੇ ਉਹਨਾਂ ਸਾਰਾ ਕੁਝ ਗੇਨ ਕੀਤਾ। ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਫਰਾਂਸ ਕਰ ਸਕਦਾ, ਸਪੇਨ ਕਰ ਸਕਦੇ, ਸਪੈਨਿਸ਼ ਕਰ ਸਕਦੀ ਹੈ ਤਰੱਕੀ, ਦੂਜੇ ਜ਼ੁਬਾਨਾਂ ਕਰ ਸਕਦੀਆਂ, ਫਿਰ ਵਾਏ ਅਸੀਂ ਕਿਉਂ ਨਹੀਂ ਕਰ ਸਕਦੇ? ਲਾਹੌਰ ਦਾ ਬਾਰਡਰ ਹੈ, ਲਾਹੌਰ ਦੇ ਬਾਰਡਰ ਤੋਂ ਪਰਾਂ ਤੁਰ ਜਾਂਦੇ ਆ ਵੀ ਉਹ ਪੰਜਾਬੀ ਬੋਲਦੇ, ਤੇ ਸਾਰਾ ਕੁਝ ਸਾਡਾ ਇੰਫਰਾਸਟ੍ਰਕਚਰ ਬਿਹਤਰ ਆ, ਸਾਡੇ ਨਾਲ ਪੈਸੇ ਧੇਲੇ 'ਚ ਵੀ ਤਗੜੇ ਨੇ, ਮਤਲਬ ਵੀ ਉਹ ਜੇ ਪੰਜਾਬੀ ਬੋਲ ਕੇ ਉਹ ਆਪਣੀ ਪੰਜਾਬੀ ਜ਼ੁਬਾਨ ਅਡਾਪਟ ਕਰਕੇ ਸਾਰਾ ਕੁਝ ਹਾਸਲ ਕਰ ਸਕਦੇ। ਵੀ ਸਾਨੂੰ ਕੀ ਮੌਤ ਪਈ ਹੈ ਬਈ? ਸਾਨੂੰ ਸਿਰਫ ਇਹ ਜਿਹੜੀ ਆ ਮੌਤ ਪਾਈ ਜਾਂਦੀ ਹੈ। ਸਾਨੂੰ ਹੁਣ ਤੱਕ 78 ਸਾਲਾਂ 'ਚ ਇਹ ਸਕੂਲਾਂ ਕਾਲਜਾਂ 'ਚ ਦੱਸਿਆ ਗਿਆ, ਮਤਲਬ ਵੀ ਮਿੱਥ ਬਣਾਈ ਗਈ ਆ ਵੀ ਪੰਜਾਬੀ ਸਹੀ ਨਹੀਂ। ਕਿਉਂ ਬਈ ਪੰਜਾਬੀ ਸਹੀ ਨਹੀਂ? ਨਸਰ ਭਾਈ, ਜਿਹੜੇ ਮਿਸਾਲ ਨਾਲ ਦੇ ਮਤਲਬ ਤੁਸੀਂ ਗੱਲ ਕੀਤੀ, ਉਹ ਬਾਹਰ ਮੁਲਕਾਂ 'ਚ ਗਏ ਨੇ ਨਾ, ਉਹਨਾਂ ਦੀ ਔਲਾਦ ਹੀ ਉੱਥੇ ਜਾ ਕੇ ਵੀ ਪੰਜਾਬੀ ਹੀ ਬੋਲਦੀ ਹੈ। ਯਾਨੀ ਕਿ ਉਹਨਾਂ ਉੱਥੇ ਜਾ ਕੇ ਇਹ ਨਹੀਂ ਕਰਨਾ ਹੈ ਕਿ ਕੋਈ ਕੈਨੇਡਾ ਗਿਆ ਨਾ, ਤੇ ਸਾਡੇ ਸਿੱਖ ਭਰਾ ਕੈਨੇਡਾ ਗਏ, ਉਹਨਾਂ ਔਲਾਦ ਨੇ ਵੀ ਉੱਥੇ ਪੰਜਾਬੀ ਹੀ ਬੋਲਣਾ ਘਰ। ਪੰਜਾਬੀ ਬੋਲਦੇ ਤੇ ਬੜੀ ਢੀਠ, ਮਤਲਬ ਜਿਹਨੂੰ ਆਪਾਂ ਕਹਿੰਦੇ ਵੀ ਠੇਠ ਪੰਜਾਬੀ ਜਿਹੜੀ ਹੈ। ਮਤਲਬ ਕਿ ਅਸੀਂ ਵੀ ਕਈ ਦਫਾ ਇੰਟਰੈਕਸ਼ਨ ਅਗਰ ਦੋਸਤਾਂ ਨਾਲ ਹੁੰਦਾ ਹੈ, ਸਿੱਖ ਬਰਾਦਰੀ ਦੇ ਕਈ ਡੈਲੀਗੇਸ਼ਨ ਜਿਹੜੇ ਆਉਂਦੇ ਨੇ ਉਹਨਾਂ ਨਾਲ ਹੁੰਦਾ ਹੈ, ਕਈ ਦਫਾ ਸਾਨੂੰ ਆਪਣੀ ਜਿਹੜੀ ਪੰਜਾਬੀ ਹੈ ਨਾ, ਉਹ ਥੱਥੀ ਪੰਜਾਬੀ ਲੱਗਦੀ ਹੈ, ਪੰਜਾਬੀ ਕਿਉਂਕਿ ਉਹ ਇੱਕ ਲਹਿਜਾ ਉਹਨਾਂ ਦਾ ਜਿਹੜਾ ਹੈ ਉਹ ਸਾਡੇ ਨਾਲੋਂ ਕਲੀਅਰ ਔਰ ਕ੍ਰਿਸਟਲ। ਸਾਡੇ ਬਰਾਨੀ ਏਰੀਆਜ਼ ਦੇ ਵਿੱਚ ਕਈ ਦਫਾ ਹੈ ਕਿ ਸਾਡੇ ਲਹਿਜੇ ਮੁਖਤਲਿਫ ਚੇਂਜ ਨੇ। ਸਾਡਾ ਮੁਲਤਾਨ ਸਾਈਡ ਤੇ ਜਿਹੜਾ ਹੈ ਉਹ ਪੰਜਾਬੀ ਦਾ ਲਹਿਜਾ ਜਿਹੜਾ ਥੋੜਾ ਸਰਾਇਕੀ ਨੂੰ ਪ੍ਰਵੇਲ ਕਰਦਾ ਹੈ, ਤੇ ਉਹ ਵੇਖੋ ਉਹਦੇ ਜਿੱਥੋਂ ਦਾ ਹੈ ਨਾ ਏਰੀਆ ਇਲਾਕਾ ਜਿਹੜਾ ਆਂਦੇ 25-30 ਮੀਲ ਬਾਅਦ ਬੋਲੀ ਬਦਲ ਜਾਂਦੀ ਹੈ, ਫਰਕ ਆ ਜਾਂਦਾ। ਲੇਕਿਨ ਪੰਜਾਬੀ ਦੇ ਡਾਇਲੈਕਟ ਨੇ, ਲੇਕਿਨ ਇਹ ਵੀ ਜ਼ੁਬਾਨ ਦੀ ਖੂਬਸੂਰਤੀ ਆ ਵੀ ਉਸ ਜ਼ੁਬਾਨ ਦੇ ਵਿੱਚ ਕਿੰਨੇ ਡਾਇਲੈਕਟ ਨੇ। ਦੇਖੋ ਇੱਕ ਜ਼ੁਬਾਨ ਤੇ ਅੱਗੋਂ ਉਹਦੇ ਚ ਡਾਇਲੈਕਟ ਕਿੰਨੇ, ਜਿਵੇਂ ਤੁਸੀਂ ਫਾਰਸੀ ਆ, ਪਸ਼ਤੋ ਆ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਨੇ। ਜਿਹੜੇ ਪਿਸ਼ਾਵਰ ਵਾਲੇ ਹੋਰ ਬੋਲਦੇ, ਜੇ ਅਫਗਾਨਿਸਤਾਨ ਚਲੋਗੇ ਉੱਥੇ ਬਿਲਕੁਲ ਡਿਫਰੈਂਟ ਹੈ ਉਹਨਾਂ ਦੀ, ਮਤਲਬ ਸਿਮਿਲੈਰਿਟੀ ਤੇ ਹੈ ਲੇਕਿਨ ਡਿਫਰੈਂਟ ਹੈ। ਠੀਕ ਹੈ। ਅੱਗੇ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਨਾ ਕਿ ਉਹ ਜਨਰੇਸ਼ਨ ਗੈਪ ਜਿਹੜਾ ਆਉਂਦਾ ਜਾ ਰਿਹਾ, ਹੁਣ ਅਸੀਂ ਅੱਗੋਂ ਸਾਡੀਆਂ ਬਾਲਾਂ ਉਹ ਯਾਨੀ ਕਿ ਹੀਰ ਨੂੰ ਜਾਂ ਪੰਜਾਬੀ ਜ਼ੁਬਾਨ ਨੂੰ ਉਹ ਇੰਨਾ ਉਹ ਮੁਅਤਬਰ ਨਹੀਂ ਸਮਝਦੇ ਹੈ, ਜਿਵੇਂ ਉਹ ਇੱਕ ਨੂੰ ਮਜ਼ਹਬੀ ਹਸੀਅਤ ਨਾਲ ਸਮਝਦੇ ਹਨ ਕਿ ਸਾਡੇ ਅੰਦਰ ਪਿਓਰਨੈਸ ਹੈ, ਇਹਦੇ ਤੋਂ ਸਾਨੂੰ ਇੱਕ ਰੂਹਾਨੀਅਤ ਮਿਲੇਗੀ। ਠੀਕ ਹੈ। ਇਹ ਜਿਹੜਾ ਜਨਰੇਸ਼ਨ ਗੈਪ ਹੈ ਨਾ, ਇਹ ਗੈਪ ਹੀ ਅਸੀਂ ਮੁਕਾਉਣਾ। ਹਾਂਜੀ। ਹੁਣ ਅੱਗੋਂ ਤਾਂ ਬੜੀ ਵੱਡੀ ਤਾਕਤ ਹੈ ਸੋਸ਼ਲ ਮੀਡੀਆ, ਆਪਾਂ ਗੱਲ ਕਰਨੇ ਇੱਕ ਦੂਜੇ ਦੇ ਨਾਲ ਘਰਾਂ ਦੇ ਵਿੱਚ, ਜਾਂ ਸਾਰਿਆਂ ਨਾਲੋਂ ਵੱਡਾ ਹਥਿਆਰ ਤੇ ਆ ਵਾ ਮੋਬਾਈਲ। ਹਾਂਜੀ। ਇਹਦੇ ਤੇ ਹੀ ਸਾਰਾ ਕੁਝ ਜੋ ਆਪਾਂ ਗੱਲਾਂ ਬਾਤਾਂ ਕਰਨ ਰਹੇ ਆ। ਬੇਸ਼ੱਕ ਜਿਵੇਂ ਟਿਕਟੋਕ ਹੈ, ਮੈਂ ਤੇ ਉਹਨੂੰ ਟਿਕਟੋਕ ਨੂੰ ਥੋੜਾ ਜਿਹਾ ਮਤਲਬ ਵੀ ਉਸ ਹਿਸਾਬ ਨਾਲ ਲੈਂਦਾ ਹੁੰਦਾ, ਲੇਕਿਨ ਇਹ ਵੀ ਉਹਦੇ ਵਿੱਚ ਵੀ ਤੁਸੀਂ ਬਹੁਤ ਸਾਰਾ ਐਸਾ ਕੰਟੈਂਟ ਜਿਹੜਾ ਤੁਸੀਂ ਵਧੀਆ ਜੇ ਵੇਖਣਾ ਚਾਹੋ ਤੇ ਤੁਹਾਨੂੰ ਉਹ ਮਿਲ ਵੀ ਸਕਦਾ, ਮਿਲਦਾ ਵੀ ਆ। ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਪੰਜਾਬੀ ਚ ਬਣਾਉਂਦੇ। ਤੇ ਜਨਰੇਸ਼ਨ ਗੈਪ ਜਿਹੜਾ ਵਾ ਉਹਦੀ ਅਵੇਅਰਨੈਸ ਵਾਸਤੇ ਸਾਡੀ ਕੰਪੇਨ ਜਿਹੜੀ ਉਹ ਪੰਜਾਬੀਆਂ ਦੀ ਕੰਪੇਨ ਜਿਹੜੀ ਉਹ ਇੱਥੇ ਚੱਲ ਸਕਦੀ ਆ, ਤੇ ਚੱਲਣ ਵੀ ਡਈ ਆ। ਬਹੁਤ ਹੱਦ ਤੱਕ ਲੋਕ ਸਾਡੇ ਨਾਲ ਜੁੜੇ ਵੀ ਆ, ਸਾਰੇ ਇੱਕ ਦੂਜੇ ਨਾਲ। ਅਸੀਂ ਐਵਰੀ ਈਅਰ ਪੰਜਾਬੀ ਨੂੰ ਲੈ ਕੇ ਡਿਫਰੈਂਟ ਇਵੈਂਟ ਕਰਵਾਈ ਦੇ ਨੇ, ਪੰਜਾਬੀ ਕਾਨਫਰੰਸਿਸ ਕਰਵਾਈ ਦੀਆਂ, ਇਕੱਠ ਕਰਵਾਈ ਦੇ ਨੇ, ਮਤਲਬ ਵੀ ਲੋਕ ਜਿੱਥੇ ਜੁੜ ਸਕਣ ਤੇ ਫਿਰ ਸਰਕਾਰਾਂ ਤੱਕ ਵੀ ਮੈਸੇਜ ਪਹੁੰਚ ਸਕੇ ਵੀ ਇਹ ਲੋਕ ਇਕੱਠੇ ਹੁੰਦੇ ਆ। ਤੇ ਆਪਣੇ ਕੱਲ ਨੂੰ ਜਦੋਂ ਆਪਾਂ ਸਟਰੈਂਥ ਇੰਨੀ ਬਣਾ ਲਾਂਗੇ ਫਿਰ ਮੁਤਾਲਬਾਤ ਵੀ ਰੱਖ ਸਕਾਂਗੇ ਵੀ ਨਹੀਂ ਬਈ
ਸਾਨੂੰ ਸਾਡੀ ਮਾਂ ਜਿਹੜੀ ਹੈ, ਸਾਡੀ ਮਾਂ ਬੋਲੀ ਜਿਹੜੀ ਹੈ, ਸਾਨੂੰ ਸਾਡੇ ਸਕੂਲਾਂ 'ਚ ਚਾਹੀਦੀ ਹੈ, ਸਾਡੇ ਬੱਚਿਆਂ ਨੂੰ ਚਾਹੀਦੀ ਹੈ। ਸਰਕਾਰ ਵੀ ਮੰਨਣ ਤੇ ਵੀ ਰਾਜ਼ੀ ਹੋ। ਹਾਂਜੀ, ਇਹ ਬੜੀ ਅੱਛੀ ਕਾਵਿਸ਼ ਨਾਸਰ ਭਾਈ, ਅਸੀਂ ਸਫ਼ਰ ਕਰਕੇ ਆਏ ਆ। ਸਾਡੇ ਚੈਨਲ ਦਾ ਨਾਮ ਵੀ ਸਫ਼ਰਨੋਸ਼ ਹੀ ਹੈ, ਤੇ ਥੋੜਾ ਜਿਹਾ ਤੁਹਾਡੇ ਨਾਲ ਵੀ ਥੋੜੀ ਤਹਿਕੀਕ ਸਾਂਝੀ ਕਰਨੀ ਹੈ ਕਿ ਅਸੀਂ ਤੇ ਇਸ ਪਲੇਟਫਾਰਮ ਦੇ ਵਿੱਚ ਬਿਲਕੁਲ ਨਿਊ ਆ। ਤੁਸੀਂ ਇੱਕ ਡਾਇਵਰਜਨ ਲਈ ਇੱਕ ਮਾਸ਼ਾਅੱਲਾ ਅੱਛਾ ਕੈਰੀਅਰ ਹੁਣ ਤੱਕ ਤੇ ਤੁਸੀਂ ਅਲਹਮਦੁਲਿਲਾ ਕਿਤੇ ਨਾ ਕਿਤੇ ਆਪਣੇ ਡਿਪਾਰਟਮੈਂਟ 'ਚ ਪਹੁੰਚੇ ਹੋਣਾ ਸੀ, ਕਮ ਤੋਂ ਕਮ SHO ਤੇ ਹੋਣਾ ਹੀ ਸੀ। ਤੁਸੀਂ ਇੱਕ ਡਾਇਵਰਜਨ ਜਿਹੜੀ ਹੈ ਨਾ, ਉਹ ਕਿਉਂ ਇੰਨੀ ਪੇਨ ਲਈ? ਬਹੁਤ ਸਾਰੇ ਦਿਮਾਗ ਨੇ ਪੰਜਾਬ। ਨਹੀਂ, ਮੈਂ ਜੌਬ ਕਰਦਾ ਸੀ ਪਹਿਲਾਂ, ਉਦੋਂ ਮੈਂ ਐਜ਼ ਸਬ ਇੰਸਪੈਕਟਰ ਸੀ ਮੇਰੀ, ਤੇ ਮੇਰੇ ਨਾਲ ਦੇ ਮੁੰਡੇ ਹੁਣ DSP ਹੋ ਕੇ SP ਦਾ ਵੀ ਚਾਰਜ ਉਹਨਾਂ ਦੇ ਕੋਲ ਲੱਗੇ ਨੇ। ਤੇ ਕੋਈ ਸ਼ੱਕ ਨਹੀਂ ਇਹਦੇ 'ਚ, ਇਦਾਂ ਵੀ ਹੁੰਦਾ ਤੇ ਉਹ ਰੱਬ ਦਾ ਨਿਜ਼ਾਮ ਹੈ ਤੇ ਵਧੀਆ ਹੁੰਦਾ। ਲੇਕਿਨ ਹੁਣ ਜੋ ਹੈ ਵਾ ਉਹ ਵੀ ਵਧੀਆ, ਕਿਉਂਕਿ ਰੱਬ ਨੇ ਇੱਕ ਡਿਊਟੀ ਲਾਈ ਹੈ, ਰੱਬ ਨੇ ਇੱਕ ਸੇਵਾ ਲਾਈ ਹੈ, ਨਾਲ ਦੀ ਨਾਲ ਸਾਨੂੰ ਰੱਬ ਰਿਜ਼ਕ ਦਿੰਦਾ। ਤੇ ਮੈਂ ਕਿਹਾ ਵੀ ਯਾਰ ਰੋਡ ਡਿਊਟੀ ਆਪਾਂ ਨੌਕਰੀ ਜਿਹੜੀ ਛੱਡ ਦਿੰਦੇ ਆ, ਕਿਉਂਕਿ ਰਿਜ਼ਕ ਕਮਾਉਣਾ ਨਾਲ। ਫਿਰ ਜਦੋਂ ਇਹ ਲੱਗਣ ਲੱਗ ਪਿਆ ਵੀ ਨੌਕਰੀ ਦੇ ਨਾਲ ਤੁਹਾਡੇ ਕੋਲ ਫੇਰਾ ਤੋਰਾ ਨਹੀਂ ਹੁੰਦਾ, ਤੁਹਾਡੇ ਕੋਲ ਸੋਸ਼ਲ ਨਹੀਂ ਹੁੰਦਾ, ਕਿਉਂਕਿ ਨੌਕਰੀ ਦਾ ਬਹੁਤ ਬਰਡਨ ਹੁੰਦਾ। ਫਿਰ ਉਹ ਰੱਬ 4 ਪੈਸੇ ਦੇਣ ਲੱਗ ਪਿਆ, ਆਪਾਂ ਪ੍ਰਾਪਰਟੀ ਦਾ ਕੰਮ ਕਰਨ ਲੱਗ ਪਿਆ, ਫਿਰ ਜੇ ਵੀ ਇਜਾਜ਼ਤ ਦੇਣ ਲੱਗ ਪਈ ਵੀ ਥੋੜਾ ਫਿਰਦੇ ਆ ਯਾਰ, ਕੋਈ ਸੋਸ਼ਲ ਲੋਕਾਂ ਲਈ ਕੁਝ ਕਰਦੇ ਆ। ਤੇ ਸੋਸ਼ਲ ਵਰਕ ਸਮਝ ਕੇ ਸ਼ੁਰੂ ਕਰ ਦਿੱਤਾ, ਲੋਕਾਂ ਦਾ ਮੇਲ ਮਿਲਾਪ। ਫਿਰ ਪੰਜਾਬੀ ਦੀ ਪ੍ਰਮੋਸ਼ਨ ਨੂੰ ਲੈ ਕੇ, ਤੇ ਉਹ ਪੰਜਾਬੀ ਦੀ ਪ੍ਰਮੋਸ਼ਨ ਨੂੰ ਲੈ ਕੇ ਜਿੰਨੀ ਆਪਾਂ ਕੋਸ਼ਿਸ਼ ਕੀਤੀ ਆ, ਤੇ ਸ਼ੇਖੂਪੁਰ ਤੋਂ ਤੁਸੀਂ ਮੈਨੂੰ ਜਾਣਦੇ ਤੇ ਇੱਥੇ ਆਏ। ਬਿਲਕੁਲ, ਠੀਕ ਹੈ। ਇਹਦੇ 'ਚ ਮੈਂ ਅੱਗੇ ਵੀ ਤੁਹਾਨੂੰ ਬਿਹਾਈਂਡ ਦਾ ਕੈਮਰਾ ਵੀ ਦੱਸਿਆ ਸੀ ਵੀ ਇਹ ਚੈਨਲਸ ਜਿਹੜੇ ਨੇ ਇਹ ਸਿਰਫ ਨਾਂ ਆ ਵੀ ਮੈਂ ਨਾਸਰ ਢਿੱਲੋਂ ਵੱਜਦਾ ਵਜਾਉਂਦਾ, ਇਹਦੇ 'ਚ ਬਸ ਨਾਂ ਹੀ ਹੈ, ਹੋਰ ਕੁਝ ਨਹੀਂ ਹੈ। ਤੇ ਬਾਕੀ ਇਹ ਜ਼ਰੂਰ ਹੈ ਵੀ ਤੁਹਾਡੀ ਕਾਜ਼ ਚੰਗੀ ਹੋਵੇ, ਤੁਹਾਡਾ ਕੰਮ ਚੰਗਾ ਹੋਵੇ, ਲੋਕ ਮੁਹੱਬਤ ਕਰਦੇ ਆ, ਪਿਆਰ ਕਰਦੇ ਆ, ਨਫ਼ਰਤ ਦੀ ਨਿਗਾਹ ਨਾਲ ਨਹੀਂ ਵੇਖਦੇ। ਪੰਜਾਬੀ ਲਹਿਰ ਦਾ ਅਗਰ ਪਲੇਟਫਾਰਮ ਵੇਖਿਆ ਜਾਵੇ ਤੇ ਅਗਰ ਨਾਸਰ ਢਿੱਲੋਂ ਦਾ ਨਾਮ ਲੈਣਾ ਤਾਂ ਨਾਲ ਲਵਲੀ ਸਿੰਘ ਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਭੁੱਲ ਸਕਦੇ। ਲਵਲੀ ਭਾਜੀ ਨਾਲ ਤੁਹਾਡੀ ਸਾਂਝ ਕਿਸ ਤਰ੍ਹਾਂ ਬਣੀ ਔਰ ਕਿਹਦਾ ਤੁਹਾਡਾ ਸਾਥ ਯਾਰੀ? 2014 ਤੋਂ ਲਵਲੀ ਮੇਰੇ ਨਾਲ ਆ, ਐਸੇ ਹੀ ਆਫਿਸ ਤੋਂ ਸ਼ੁਰੂ ਕੀਤਾ ਸੀ ਪ੍ਰਾਪਰਟੀ ਦਾ, ਤੇ ਉਹਨਾਂ ਦੇ ਘਰ ਵੀ ਇੱਥੇ ਨੇ, ਐਸੇ ਕੋਲ 10 ਘਰ ਨੇ ਇਹਨਾਂ ਦੇ, ਜਿਹੜੇ ਸਾਡੇ ਸਰਦਾਰ ਭਾਈ ਨੇ। ਪਹਿਲਾ ਘਰ ਲਵਲੀ ਦਾ ਸੀ ਇੱਥੇ, ਤੇ ਉਹ ਅਸੀਂ ਇਕੱਠੇ ਸ਼ੁਰੂ ਕੀਤਾ ਸੀ। ਫਿਰ ਲਵਲੀ ਹੁਣ ਯੂਰਪ ਚਲਾ ਗਿਆ, ਬਾਹਰ ਤੁਰ ਗਿਆ ਵਾ, ਤੇ ਮੈਂ ਹੁਣ ਇਹਨੂੰ ਇਕੱਲਾ ਹੀ ਵੇਖਦਾ, ਕਿਉਂਕਿ ਉਹ ਸਾਰਾ ਕੁਝ ਫਿਰ ਸਰਵਾਈਵਲ ਵੀ ਜਿਹੜੀ ਨਾ, ਪੈਸਾ ਧੇਲਾ ਵੀ ਜ਼ਰੂਰੀ, ਉਹ ਹਲੀ ਕੁਆਰਾ ਸੀ, ਇਹਨੂੰ ਵਿਆਹ ਵੀ ਕਰਾਉਣਾ ਸੀ, ਤੇ ਇਹ ਵੀ ਕੰਮ ਜ਼ਰੂਰੀ ਹੁੰਦੇ। ਇੱਥੋਂ ਤੇ ਵੱਜਦਾ ਵਜਾਉਂਦਾ ਬਸ ਏਦਾਂ ਹੀ ਸੋਸ਼ਲ ਮੀਡੀਆ ਤੋਂ। ਤੇ ਇਹ ਆ ਵੀ ਉਹ ਵਧੀਆ ਚੱਲਦਾ ਰਿਹਾ ਹੁਣ ਤੱਕ ਸਾਰਾ ਕੁਝ। ਲਵਲੀ ਜਿਹੜਾ ਵਾ, ਮੈਂ ਕਦੀ ਵੀ ਕਿਸੇ ਵੀ ਇੰਟਰਵਿਊ 'ਚ, ਕਿਸੇ ਵੀ ਬੈਠਕ 'ਚ ਮੈਂ ਕਦੀ ਉਹਦਾ ਨਾਂ ਲੈਣ ਤੋਂ ਬਗੈਰ ਇੰਟਰਵਿਊ ਨਹੀਂ ਕੀਤਾ, ਕਿਉਂਕਿ ਆਪਾਂ ਇਕੱਠੇ ਸਫ਼ਰ ਸ਼ੁਰੂ ਕੀਤਾ। ਭਾਈ ਦੀ ਬੜੀ ਕਾਬਿਸ਼ ਹੈ। ਕਰਤਾਰਪੁਰ ਦੀ ਰਾਹਦਾਰੀ ਖੁੱਲੀ, ਤੁਹਾਨੂੰ ਮਹਿਸੂਸ ਹੋਇਆ ਇੱਕ ਠੰਡੀ ਹਵਾ ਦਾ ਝੋਂਕਾ ਆਏਗਾ? ਜਿਹੜੇ ਕਿ 2 ਮੁਲਕਾਂ ਦੇ ਪੰਜਾਬ ਵਾਸੀ ਰਹਿਣ ਵਾਲੇ ਨੇ, ਕਈ ਖਾਨਦਾਨ ਐਸੀ ਜ਼ਿੰਦਾ ਮਿਸਾਲਾਂ ਨੇ ਜਿਹੜੀਆਂ ਕਿ ਮੈਂ ਨਾਸਰ ਭਾਈ ਢਿੱਲੋਂ ਦੇ ਚੈਨਲ ਤੋਂ ਅਸੀਂ ਦੇਖਿਆ, ਉਹਦੇ ਨਾਲ ਇੰਗੇਜ ਹੋਏ। ਕਈ 70 ਸਾਲ 75 ਸਾਲ ਪੁਰਾਣੀਆਂ ਯਾਦਾਂ, ਫਿਰ ਐਕਟਰ ਐਕਟ੍ਰੈਸਿਸ, ਉਹਨਾਂ ਦਾ ਆਉਣ ਜਾਣ ਖੁੱਲਾ, ਜਿਹੜੀ ਇੱਕ ਮਿਸਕਨਸੈਪਸ਼ਨ ਜ਼ਿਹਨ ਦੇ ਵਿੱਚ ਬਣੀ ਹੋਈ ਸੀ, ਉਹਨਾਂ ਨੂੰ ਨਾਸਰ ਭਾਈ ਨੇ ਬਹੁਤ ਹੱਦ ਤੱਕ ਦੂਰ ਕੀਤਾ। ਉਹ ਨਾਸਰ ਭਾਈ ਉਹ ਜਰਨੀ ਥੋੜਾ ਜਿਹਾ ਸਾਡੇ ਨਾਲ ਦੱਸੋ। ਬਿਲਕੁਲ, ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਬਾਅਦ ਬਹੁਤ ਸਾਰੇ ਰਸਤੇ ਜਿਹੜੇ ਆਸਾਨ ਹੋਏ। ਤੁਸੀਂ ਇਮੇਜਿਨ ਕਰਕੇ ਵੇਖੋ ਵੀ ਅਸੀਂ ਜਦੋਂ ਵੀ ਕਿਤੇ ਉਮਰੇ ਨੂੰ ਜਾਣਾ ਹੋਵੇ, ਹੱਜ ਤੋਂ ਜਾਣਾ ਹੋਵੇ, ਤੇ ਹੱਜ ਤਾਂ ਚਲੋ ਕਿਸਮਤ ਨਾਲ ਨਿਕਲਦਾ, ਉਮਰਾ ਤੇ ਆਪਾਂ ਜਦੋਂ ਮਰਜ਼ੀ ਕਰ ਸਕਦੇ ਹਾਂ। ਤੇ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਨਾ ਹੋਵੇ ਤੇ ਸਾਡੇ ਤੇ ਕੀ, ਉਹ ਸੇਮ ਉਹਨਾਂ ਦਾ ਵੀ ਉਹਨਾਂ ਦੇ ਹਰ ਦੁਆ ਦੇ ਵਿੱਚ ਅਰਦਾਸ ਜਿਹਨੂੰ ਕਹਿੰਦੇ, ਉਹਦੇ 'ਚ ਅਰਦਾਸ ਕਰਦੇ ਸੀ ਵੀ ਜਿਹੜੇ ਸਾਡੇ ਤੋਂ ਵਿਛੜੇ ਗੁਰਦੁਆਰੇ ਗੁਰਧਾਮ ਨੇ, ਤੇ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਦੀ ਸਾਨੂੰ ਨਾ ਵੀ ਸੇਵਾ ਬਖਸ਼ ਇਜਾਜ਼ਤ ਦਿੱਤੀ ਜਾਵੇ। ਉਹਨਾਂ ਦੀਆਂ 75 ਸਾਲਾਂ ਦੀਆਂ ਦੁਆਵਾਂ ਅਰਦਾਸਾਂ ਪੂਰੀਆਂ ਹੋਈਆਂ। ਉਹਨਾਂ ਵਾਸਤੇ ਵੀ ਇੱਕ ਬੜਾ ਵੱਡੀ ਗੱਲ ਸੀ। ਦੂਜਾ ਇਹ ਵੀ ਪੋਜ਼ਿਟਿਵ ਪੁਆਇੰਟ ਇਹ ਸੀ ਵੀ ਪਾਕਿਸਤਾਨ ਦੀ ਟੂਰਿਜ਼ਮ, ਪਾਕਿਸਤਾਨ ਦਾ ਸੌਫਟ ਇਮੇਜ ਉਹਦੀ ਵਜ੍ਹਾ ਨਾਲ ਬਹੁਤ ਦੁਨੀਆ ਭਰ 'ਚ ਉੱਭਰ ਕੇ ਆਇਆ। ਮਤਲਬ ਕਿ ਟੂਰਿਜ਼ਮ ਬਹੁਤ ਵਧੀਆ। ਇਸ ਸਾਲ ਜਿਵੇਂ ਵਾਰ ਤੋਂ ਪਹਿਲਾਂ ਤੱਕ ਰੋਜ਼ ਦਾ 400-500 ਲੋਕ ਬਾਰਡਰ ਕ੍ਰਾਸ ਕਰਕੇ ਇੱਧਰ ਆਉਂਦੇ ਸੀ। ਸਾਰੀ ਗੱਲ ਹੈ ਪਾਕਿਸਤਾਨ ਦੇ ਵਿੱਚ ਰੈਵਨਿਊ ਹੁੰਦਾ ਸੀ, ਪਾਕਿਸਤਾਨ ਦੇ ਵਿੱਚ ਆ ਕੇ ਲੋਕ ਪੈਸਾ ਖਰਚ ਕਰਦੇ ਸੀ, ਵੀਜ਼ਾ ਲੈਂਦੇ ਸੀ, ਟਿਕਟ ਲੈਂਦੇ ਸੀ, ਇੱਥੇ 8-10 ਦਿਨ ਰਹਿੰਦੇ ਸੀ, ਹੋਟਲਾਂ 'ਚ ਟਰੈਵਲਿੰਗ, ਉਹ ਸਾਰਾ ਪਾਕਿਸਤਾਨ ਨੂੰ ਆਉਂਦਾ। ਉਹਦਾ ਫਾਇਦਾ ਵੀ ਆਇਆ ਸੀ। ਦੂਜਾ ਇੱਕ ਪਾਸੇ ਉਹ ਕੀ ਕਹਿੰਦੇ ਹੁੰਦੇ ਵੀ ਉਹ ਰਿਸਪੈਕਟ ਵੀ ਉਹਨੇ ਇੰਨੀ ਗੇਨ ਕੀਤੀ ਵੀ ਇਹ ਲੜਾਈ ਦੇ ਬਾਵਜੂਦ ਵੀ ਇਹਨਾਂ ਨੇ ਕੁਝ ਬੰਦ ਨਹੀਂ ਕੀਤਾ। ਤੇ ਮੈਨੂੰ ਲੱਗਦਾ ਇਹ ਬੜਾ ਵੱਡਾ ਪਾਕਿਸਤਾਨ ਲਈ ਬੜਾ ਵੱਡਾ ਇਜ਼ਾਜ਼ ਸੀ। ਤੇ ਸਿੱਖ ਜਿੰਨੇ ਵੀ ਸਾਡੇ ਭਰਾ ਨੇ, ਤੇ ਉਹਨਾਂ ਲਈ ਵੀ ਇਹ ਕੰਮ ਖੁੱਲਾ ਹੋਣਾ ਉਹਨਾਂ ਵਾਸਤੇ ਇੱਕ ਬਹੁਤ ਰਾਹਤ ਦਾ ਜਿਹੜਾ ਨਾ ਉਹ ਜ਼ਰੀਆ। ਤੇ ਹੁਣ ਜਿਹੜਾ ਉਧਰ ਮੀਡੀਆ ਦੇ ਵਿੱਚ ਚੱਲ ਰਿਹਾ, ਉਹਦੀ ਕੋਈ ਪੇਨ ਹੈ?
ਨਹੀਂ ਕੋਈ ਚੱਕਰ ਨਹੀਂ ਜੀ, ਕੋਈ ਚੱਕਰ ਨਹੀਂ। ਇਹ ਆਪਣੀ ਨਾਂ ਲੈ ਲਓ। ਵਕਤੀ ਤੌਰ ਤੇ ਹੁੰਦਾ ਵਾ ਨਾ, ਮਤਲਬ ਵੀ ਹੁੰਦਾ, ਪ੍ਰੈਸ਼ਰ ਵੀ ਹੁੰਦਾ ਘਰ ਦੇ ਵੱਲੋਂ ਵੀ, ਫੈਮਿਲੀ ਵੱਲੋਂ, ਜਿਹੜਾ ਉਹਨਾਂ ਪਿਛਲੇ ਜਿਹੜਾ ਉਹਨਾਂ ਮੀਡੀਆ ਟ੍ਰਾਇਲ ਕੀਤਾ। ਹਾਂਜੀ। ਹਾਲਾਂਕਿ ਉਹ ਕੋਈ ਗੱਲਬਾਤ ਨਹੀਂ ਸੀ, ਨਾ ਕਿਤੇ ਅਦਾਲਤ 'ਚ, ਨਾ ਕਿਤੇ ਪੁਲਿਸ ਨੇ, ਨਾ ਕਿਤੋਂ ਦੀਆਂ ਏਜੰਸੀਆਂ ਨੇ ਮਿਲਾ ਕੇ, ਉਹਨਾਂ ਦੇ ਮੀਡੀਆ ਨੇ ਗੱਲ ਚੁੱਕ ਛੜੀ ਹਾਂਜੀ ਵੀ ਨਾਸਰ ISI ਲਈ ਉਹ ਕਰਦਾ ਕੰਮ ਕਰਦਾ ਹੈ, ਉਹ ਸਾਡੇ ਜਿਹੜੇ ਇੰਡੀਆ ਤੋਂ ਜਾਂਦੇ ਨੇ ਸਿੱਖ, ਉਹ ISI ਵਾਲੇ ਦੇ ਬੰਦਿਆਂ ਨੂੰ ਬੁਲਾਉਂਦਾ। ਏਦਾਂ ਦੀ ਗੱਲ ਹੀ ਕੋਈ ਨਹੀਂ। ਤੇ ਉਹ ਐਵੇਂ ਹੀ ਉਹਨਾਂ ਨੇ ਗੱਲਾਂ ਚੁੱਕ ਛੜੀਆਂ, ਤੇ ਇਹਦਾ ਕੋਈ ਫਰਕ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਅਸਲ ਦੇ ਵਿੱਚ ਪੰਜਾਬ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ, ਉਹਨਾਂ ਮੇਰੇ ਹਿਸਾਬ ਨਾਲ ਘੱਟ ਗੱਲਾਂ ਕੀਤੀਆਂ ਨੇ। ਉਹਨਾਂ 'ਚ ਨਾ ਬਹੁਤ ਜ਼ਿਆਦਾ ਲੋਕ ਪਾਕਿਸਤਾਨ ਆਉਂਦੇ ਵੀ ਨੇ, ਫਿਰ ਪਾਕਿਸਤਾਨ ਉਹਨਾਂ ਵਾਸਤੇ ਇੱਕ ਮਜ਼ਹਬੀ ਹੈਸੀਅਤ ਵੀ ਰੱਖਦਾ ਹੈ, ਉਹਨਾਂ ਨੂੰ ਇਹ ਵੀ ਮੁਹੱਬਤ ਹੈ। ਦੂਸਰਾ, ਜਦੋਂ ਆ ਕੇ ਇੱਥੋਂ ਮਹਿਮਾਨਾਂ ਦੀ ਮਹਿਮਾਨਵਾਜ਼ੀ ਵਹਿੰਦੇ ਨਾ ਸਾਡੀ, ਉਹਨਾਂ ਦਾ ਇੱਕ ਹੋਰ ਹੀ ਮਜ਼ਾ ਹੁੰਦਾ ਹੈ। ਮੈਂ ਤੇ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਜਿੰਨੇ ਇੱਥੋਂ ਹੋ ਕੇ ਗਏ ਨੇ ਨਾ, ਲੱਖਾਂ ਲੋਕ ਹੋ ਗਏ ਨੇ, ਮੈਨੂੰ ਹੁਣ ਤੱਕ ਕਿੰਨੇ ਮਿਲ, ਕਿਸੇ ਇੱਕ ਨੂੰ ਮਿਲ ਕੇ ਵੇਖ ਲਿਓ ਵੀ ਪਾਕਿਸਤਾਨ ਦਾ ਕੀ ਇਮੇਜ ਸੀ, ਉਹ ਆਪੇ ਤੁਹਾਨੂੰ ਦੱਸ ਦੇਣਗੇ। ਬਹੁਤੀਆਂ ਗੱਲਾਂ ਕਰਨ ਦੀ ਲੋੜ ਜੀ ਬਿਲਕੁਲ। ਮੇਰਾ ਕੁਝ ਦੋਸਤਾਂ ਨਾਲ ਇੰਟਰੈਕਸ਼ਨ ਹੋਇਆ 2 ਸਾਲ ਪਹਿਲੇ। ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਨਾਸਰ ਭਾਈ ਇੱਕ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਹਾਂ। ਉਹਨਾਂ ਕਿਹਾ ਜੀ ਕਿ ਸਾਨੂੰ ਨਾ ਪਾਕਿਸਤਾਨ ਵੀਜ਼ਾ ਲੱਗਣ ਤੋਂ ਪਹਿਲੇ ਨਾ ਉੱਥੋਂ ਦੀ ਜਿਹੜੀ ਇਮੀਗ੍ਰੇਸ਼ਨ ਏਜੰਸੀ ਸਨ, ਉਹਨਾਂ ਨੇ ਕਿਹਾ ਜੀ ਅਗਰ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਨਾ ਤੇ ਤੁਸੀਂ ਕਿਸੇ ਹੋਰ ਮੁਲਕ ਨਹੀਂ ਜਾ ਸਕਦੇ। ਕਹਿੰਦੇ ਵੀ ਮੈਂ ਉਹ ਜਿਹੜੀ ਮਿੱਥ ਦੀ ਅਸੀਂ ਗੱਲ ਕਰ ਰਹੇ ਸਨ, ਉਹ ਤੋੜਨ ਦੇ ਨਾਤੇ ਸਾਡੇ ਤਰ੍ਹਾਂ ਹੀ ਉਹਨਾਂ ਦੀ ਵੀ ਉਮਰਾਂ ਸੀ। ਕਹਿੰਦਾ ਬੜੀ ਮੁਸ਼ਕਲ ਸਾਡਾ ਵੀਜ਼ਾ ਲੱਗਾ। ਉਹ ਮਿੱਥ ਤੋੜਨ ਵਾਸਤੇ ਉਹਨਾਂ ਕਿਹਾ ਸਾਡਾ ਤੁਸੀਂ ਪਾਕਿਸਤਾਨ ਪੰਚ ਕਰੋ, ਅਸੀਂ ਨਾਨਕ ਸਾਹਿਬ ਦੇ ਦੀਦਾਰ ਕਰਨ ਵਾਸਤੇ ਜਾਣਾ ਹੀ ਜਾਣਾ। ਉਹਨਾਂ ਨਨਕਾਣਾ ਸਾਹਿਬ ਆਏ, ਮੈਂ ਤੁਹਾਡੀ ਗੱਲ ਨੂੰ ਸੈਕਿੰਡ ਕਰਨਾ ਵਾ ਕਿ ਜਿਹੜਾ ਇੱਕ ਦਫਾ ਆ ਜਾਂਦਾ ਹੈ, ਜਿਹੜਾ ਉਸ ਧਰਤੀ ਤੇ ਆ ਕੇ ਸਾਡੀ ਮਹਿਮਾਨ ਨਵਾਜ਼ੀ, ਕਿਉਂਕਿ ਅਸੀਂ ਵੀ ਪੰਜਾਬੀਆਂ, ਬੀਇੰਗ ਪੰਜਾਬੀ, ਅਸੀਂ ਮਹਿਮਾਨ ਨਵਾਜ਼ ਅਲਹਮਦੁਲਿਲਾ ਕੌਮ ਆ। ਉਹ ਜਿਹੜਾ ਇੱਕ ਦਫਾ ਜਾ ਕੇ ਉੱਥੇ ਮੀਡੀਆ ਨੂੰ ਇੰਟਰਵਿਊ ਦਿੰਦਾ ਹੈ, ਜਾਂ ਜੋ ਉਹ ਆਪਣਾ ਰੀਅਲ ਟਾਈਮ ਐਕਸਪੀਰੀਅੰਸ ਸ਼ੇਅਰ ਕਰਦਾ ਹੈ ਨਾ, ਉਹ ਮੇਰੇ ਖਿਆਲ 'ਚ ਉਹਨਾਂ ਨੂੰ ਬੜਾ ਦੁਖਦਾ ਹੈ। ਖਾਸ ਤੌਰ ਤੇ ਜਿਹੜਾ ਹਿੰਦੂਤਵਾ ਨਹੀਂ, ਉਹ ਹੀ ਨਾ ਜਿਹੜਾ ਉਹਨਾਂ ਦਾ ਕੁਛ, ਮੈਂ ਉਹਨਾਂ ਦਾ ਲਫ਼ਜ਼ ਯੂਜ਼ ਕਰਦਾ ਵੀ ਜਮਨਾ ਪਾਰ ਵਾਲੇ ਜਿਹੜੇ ਨਾ, ਉਹ ਉਹਨਾਂ ਨੂੰ ਇਹ ਹੀ ਤਕਲੀਫ ਹੈ ਵੀ ਜਿਹੜੇ ਲੋਕ ਉੱਥੇ ਜਾਂਦੇ ਉਹ ਪਾਕਿਸਤਾਨ ਦੀ ਤਾਰੀਫ ਕਿਉਂ ਕਰਦੇ, ਪਾਕਿਸਤਾਨ ਦੇ ਗੁਣ ਕਿਉਂ ਕਰਦੇ, ਉਹਨਾਂ ਨੂੰ ਇਹ ਤਕਲੀਫ ਹੈ ਬਸ, ਹੋਰ ਕੋਈ ਗੱਲ। ਕਿਉਂਕਿ ਨਾ ਆਪਣੀਆਂ ਫਿਲਮਾਂ ਦੇ ਵਿੱਚ, ਵੀਡੀਓਜ਼ ਦੇ ਵਿੱਚ, ਜਾਂ ਆਪਣੇ ਜਿਹੜਾ ਉਹਨਾਂ ਦਾ ਚੈਨਲ ਉਹਨਾਂ ਦਾ ਇਹੀ ਵਹਾਇਆ ਨਾ, ਉੱਥੇ ਕੋਈ ਧਮਾਕਾ ਹੋ ਗਿਆ ਜੀ, ਉੱਥੇ ਐਨਜੀਓ ਹੋ ਗਿਆ, ਉੱਥੇ ਜਬਰਨ ਮਜ਼ਹਬ ਚੇਂਜ ਕਰਾਇਆ ਜਾਂਦਾ ਹੈ। ਠੀਕ ਹੈ, ਬਾਅਦ ਵਿੱਚ ਜੋ ਲੋਕ ਆ ਕੇ ਜਾਂਦੇ ਨੇ, ਤਾਂ ਹਰ ਬੰਦਾ, ਭਾਵੇਂ ਉਹ ਹਿੰਦੂ ਹੋਵੇ ਭਾਵੇਂ ਉਹ ਸਿੱਖ ਹੋਵੇ, ਜਿਹੜਾ ਆ ਕੇ ਟੁਰ ਗਿਆ ਨਾ, ਉਹਨੇ ਫਿਰ ਪਾਕਿਸਤਾਨ ਦੇ ਗੁਣ ਹੀ ਗਾਣੇ ਨੇ। ਬਿਲਕੁਲ ਇਸੇ ਤਰ੍ਹਾਂ ਮੁਸਰ ਭਾਈ, ਮੈਂ ਇੱਕ ਹਾਲਾਤੇ ਹਾਜ਼ਰਾ ਦੀ ਵੀ ਗੱਲ, ਕਿਉਂਕਿ ਮੀਡੀਆ ਦਾ ਦੌਰ ਹੈ, ਮੀਡੀਆ ਤੇ ਗੱਲ ਹੋ ਰਹੀ ਸੀ, ਉਜਾਗਰ ਹੋ ਰਹੀ ਸੀ। ਇੱਕ ਸਾਡੇ ਸਿੱਖ ਭਰਾ, ਬੜੇ ਅੱਛੀ ਸੈਲੀਬ੍ਰਿਟੀ, ਐਜ਼ ਅ ਹਿਊਮਨ ਬੀਇੰਗ, ਐਡਮਾਇਰੇਬਲ ਪਰਸਨੈਲਿਟੀ ਹੈ, ਦਿਲਜੀਤ ਦੋਸਾਂਝ ਸਾਹਿਬ। ਉਹਨਾਂ ਦੀ ਇਹ ਫਿਲਮ ਆਈ, ਉਹਦੇ ਵਿੱਚ ਪਾਕਿਸਤਾਨੀ ਐਕਟਰਸ ਜਿਹੜੀ ਹੈ ਉਹਨੂੰ ਐਜ਼ ਅ ਐਕਟਿੰਗ ਕਰਵਾਈ ਗਈ ਹੈ, ਔਰ ਉਹ ਉਸੇ ਹੀ ਹਿੰਦੂਤਵਾ ਮੀਡੀਆ ਦੀ ਆੜ ਦੇ ਵਿੱਚ ਉਹਨੂੰ ਜਿਹੜਾ ਇਗਨੋਰ ਕੀਤਾ ਗਿਆ। ਲੇਕਿਨ ਉਹ ਸਿੱਖ ਭਰਾ ਨੇ ਸਟੈਂਡ ਲਿਆ। ਨਾਸਰ ਭਾਈ, ਉਹ ਇੱਕ ਬੰਦੇ ਤੁਸੀਂ ਕਾਵਿਸ਼ ਨੂੰ ਕਿਹਦਾ ਸਮਝਦੇ? ਬਿਲਕੁਲ ਬਿਲਕੁਲ, ਉਹ ਇਸ ਗੱਲ ਤੇ ਖਲੋਤਾ ਵੀ, ਤੇ ਉਹਨਾਂ ਨੇ ਫਿਲਮ ਬਣਾਈ, ਤੇ ਉਹ ਫਿਲਮ ਹੁਣ ਅੱਜ ਹੀ ਕੱਲ ਉਹਦੀ ਪੋਸਟ ਵੇਖਣਾ ਵੀ 54 ਕਰੋੜ ਉਹਨੇ ਕਮਾ ਲਿਆ ਫਿਲਮ ਨੇ। ਤੇ ਇਹ ਵਾ ਵੀ ਉਹ ਇਸ ਗੱਲ ਤੇ ਡਟ ਵੀ ਗਿਆ। ਤੇ ਮੈਨੂੰ ਲੱਗਦਾ ਵੀ ਆਰਟਿਸਟ ਐਕਟਰ ਜਿਹੜੇ ਹੁੰਦੇ ਨੇ, ਉਹਨਾਂ ਦਾ ਕੋਈ ਸਰਹੱਦ ਨਹੀਂ ਹੁੰਦੀ, ਉਹਨਾਂ ਦਾ ਕੋਈ ਬਾਰਡਰ ਨਹੀਂ ਹੁੰਦਾ। ਮਤਲਬ ਉਹਨਾਂ ਨੇ ਬਾਰਡਰ 2 ਫਿਲਮ ਬਣਾਉਣ ਡਿਆ, ਉਹ ਹੋ ਸਕਦਾ ਬਾਰਡਰ ਜਿਹੜੀ ਬਾਰਡਰ ਫਿਲਮ ਹੈ ਹੋਵੇ ਪਾਕਿਸਤਾਨ ਦੇ ਖਿਲਾਫ, ਲੇਕਿਨ ਐਕਟਰ ਜਿਹੜਾ ਵਾ ਕਿਰਦਾਰ ਹੈ, ਉਹਨੇ ਆਪਣਾ ਐਕਟਿੰਗ ਕਰਨੀ ਹੈ। ਉਹਦੇ 'ਚ ਕੀ ਆ, ਇਹਦੇ 'ਚ ਉਹਨਾਂ ਨੂੰ ਇਹ ਤਕਲੀਫ ਹੋਈ, ਇਹ ਪਾਕਿਸਤਾਨੀ ਮਤਲਬ ਪੰਜਾਬ ਪੂਰਾ ਜਿਹੜਾ ਉਹਦੇ ਨਾਲ ਖਲੋ ਗਿਆ, ਜਿਹੜੀ ਜਮਨਾ ਪਾਰ ਵਾਲੇ ਉਹਦੇ ਖਿਲਾਫ ਖਲੋ ਗਏ, ਲੇਕਿਨ ਉਹ ਵੀ ਡਟ ਕੇ ਖਲੋ ਗਿਆ, ਪੰਜਾਬ ਪੂਰਾ ਵੀ ਡਟ ਕੇ ਖਲੋਤਾ, ਤੇ ਫਿਲਮ ਚੱਲੀ ਵੀ ਆ ਤੇ ਲੋਕਾਂ ਵੇਖੀ ਵੀ ਆ, ਔਰ ਪਸੰਦ ਵੀ ਕੀਤੀ ਆ। ਤੇ ਹੋ ਸਕਦਾ ਹੈ ਕਿ ਉਹ ਅਗਰ ਸੁਖੀ ਸ਼ਾਂਤੀ ਚੱਲਦੀ ਹੈ ਨਾ ਚੱਲ, ਹਾਂ, ਇਹਨਾਂ ਬਿਜ਼ਨਸ ਹੋ ਸਕਦਾ ਐਜ਼ ਅ ਨਾਰਮਲ ਦੀ ਪੁਆਇੰਟ ਆਫ ਵਿਊ ਨਾਲ ਵੇਖਦੇ ਨੇ ਵੀ ਨਹੀਂ, ਅਸੀਂ ਹੁਣ ਜਾ ਕੇ ਵੇਖਣਾ ਅਗਰ ਇੱਕ ਬੰਦਾ ਸਾਡੇ ਵਾਸਤੇ ਸਟੈਂਡ ਲੈ ਰਿਹਾ ਹੈ। ਹਾਲਾਤੇ ਹਾਜ਼ਰਾ ਤੇ ਇੰਟਰਨੈਸ਼ਨਲ ਤੋਂ ਥੋੜਾ ਜਿਹਾ ਲੋਕਲ ਅਗਰ ਦੇਖਨੇ ਆ, ਪੰਜਾਬ ਸਮਝ ਲਓ, ਮੈਂ ਦੇਖਣਾ ਵਾ ਕਿ 11 ਕਰੋੜ 12 ਕਰੋੜ ਦੀ ਆਬਾਦੀ, ਔਰ ਪੰਜਾਬ ਇੱਕ ਐਸਾ ਸੂਬਾ ਹੈ ਜਿਹੜਾ ਕਿ ਦੁਨੀਆ ਦੇ ਕੋਈ 20-25 ਮੁਲਕਾਂ ਨਾਲੋਂ ਵੱਡਾ ਸੂਬਾ ਹੈ, ਮੁਲਕਾਂ ਤੋਂ ਹੀ ਵੱਡਾ ਸੂਬਾ ਹੈ। ਪੰਜਾਬ ਪਾਕਿਸਤਾਨ ਦੀ ਸਮਝ ਲਓ ਕਿ ਪਾਕਿਸਤਾਨ ਦਾ ਪੈਸਾ ਕਮਾਉਣ ਵਾਲਾ ਬੱਚਾ ਹੈ। ਕੀ ਵਜ੍ਹਾ ਹੈ ਕਿ ਪੰਜਾਬੀ ਜਦੋਂ ਕਿਸੇ ਦੂਸਰੇ ਸੂਬੇ ਦੇ ਵਿੱਚ ਜਾ ਕੇ ਕਮਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਹਮੇਸ਼ਾ ਹੀ ਜਿਹੜਾ ਹੈ ਨਾ, ਉਹ ਜ਼ੁਲਮ ਦਾ ਸ਼ਿਕਾਰ ਰਿਹਾ, ਜ਼ੁਲਮ ਦਾ ਨਿਸ਼ਾਨਾ ਰਿਹਾ ਹੈ। ਇਸ ਦੇ ਐਜ਼ ਕੰਪੇਅਰ ਟੂ ਅਸੀਂ ਅਗਰ ਕੋਈ ਦੂਸਰੇ ਸੂਬੇ ਕਿਸੇ ਵੀ ਦੇ ਵਿੱਚੋਂ, ਮੈਂ ਨੋਮੀਨੇਟ ਨਹੀਂ ਕਰਦਾ, ਪਾਕਿਸਤਾਨ ਦੇ ਕਿਸੇ ਵੀ ਸੂਬੇ ਚੋਂ ਪੰਜਾਬ ਦੇ ਵਿੱਚ ਕੋਈ ਰੋਜ਼ੀ ਰੋਟੀ ਕਮਾਉਣ ਆਵੇ, ਅਸੀਂ ਤੇ ਵਾਲ ਵੈਲਕਮ ਕਹਿੰਦੇ ਆ, ਜੀ ਆਇਆਂ ਨੂੰ ਆਖਦੇ ਆ। ਕੀ ਇਹਦੀ ਵਜ੍ਹਾ ਹੈ? ਸਰਕਾਰ ਵਜ੍ਹਾ ਹੈ, ਕੋਈ ਅਹਿਸਾਸੇ ਕਮਤਰੀ ਵਜ੍ਹਾ ਹੈ? ਕੀ ਹੋ ਸਕਦਾ, ਇਹਨੂੰ ਕਿਵੇਂ ਘਟਾਇਆ ਜਾ ਸਕਦਾ?
ਮੈਂ ਇਹਦੇ ਚ ਪੰਜਾਬ ਦੀ ਜਿਵੇਂ ਹੁਣ ਰੀਸੈਂਟ ਵਾਕਿਆ ਹੋਇਆ ਬਲੋਚਿਸਤਾਨ ਵਾਲਾ, ਉਹਨੂੰ ਵੀ ਆਪਾਂ ਕੋਟ ਕਰ ਲੈਂਦੇ ਹਾਂ, ਕੋਈ ਏਡੀ ਗੱਲ ਨਹੀਂ। ਮੈਂ ਉੱਤੇ ਪੋਸਟ ਵੀ ਪਾਈ ਸੀ ਕਿ ਜੇ ਆਪਾਂ ਪੰਜਾਬੀਆਂ ਨੇ ਪੰਜਾਬ ਦੀ ਗੱਲ ਨਹੀਂ ਕਰਨੀ ਤੇ ਫਿਰ ਕਿੰਨੇ ਗੱਲ ਕਰਨੀ। ਉਹ ਗੱਲ ਕਰਦੇ ਆ ਬਲੋਚ ਦੀ, ਬਲੋਚਿਸਤਾਨ ਦੀ ਗੱਲ ਕਰਦੇ, ਉਹ ਪਾਕਿਸਤਾਨ ਦੀ ਗੱਲ ਨਹੀਂ ਕਰਦੇ। ਸਹੀ। ਉਹ ਆਂਦੇ ਆ ਵੀ ਅਸੀਂ ਬਲੋਚੀ ਜਿਹੜੇ ਆ ਵੀ ਅਸੀਂ ਅਹਿਸਾਸੇ ਕਮਤਰੀ ਦਾ ਸ਼ਿਕਾਰ ਪੰਜਾਬ ਦੀ ਵਜ੍ਹਾ ਨਾਲ ਹੈ। ਕਿਉਂ ਪੰਜਾਬ ਦੀ ਵਜ੍ਹਾ ਨਾਲ ਹੈ? ਪੰਜਾਬ ਆਪਣਾ ਕਮਾਉਂਦਾ, ਆਪਣਾ ਖਾਂਦਾ, ਸਾਰਿਆਂ ਨਾਲ ਵੱਧ ਟੈਕਸ ਪੰਜਾਬ ਦਿੰਦਾ, ਪੰਜਾਬ ਦਾ ਟੈਕਸ ਦੂਜੇ ਸੂਬਿਆਂ 'ਚ ਵੀ ਜਾਂਦਾ, ਈਵਨ ਕਿ ਬਿਲਿੰਗ ਵੀ। ਉਹ ਆਂਦੇ ਵੀ ਉਹਨਾਂ ਦਾ ਵੀ ਉਹ ਤੇ ਬਿੱਲ ਦਿੰਦੇ ਨਹੀਂ, ਉਹਨਾਂ ਮੀਟਰ ਹੀ ਨਹੀਂ ਹੈਗੇ, ਉਹਨਾਂ ਬਿੱਲ ਕਿੱਥੋਂ ਜਾਣਾ, ਸਾਰਾ ਤੇ ਪੰਜਾਬ ਦਿੰਦਾ। ਬਿਲਕੁਲ। ਉਹਨਾਂ ਦਾ ਜਿਹੜਾ ਪੁਆਇੰਟ ਆਫ ਵਿਊ ਹੈ ਨਾ, ਉਹ ਮੈਨੂੰ ਲੱਗਦਾ ਵੀ ਉਹ ਜਿਹੜੇ ਤੀਸਰੇ ਹੱਥ ਦੀ ਫੰਡਿੰਗ ਹੈ ਨਾ ਦੇਖਿਆ ਨਾ ਨਜ਼ਰ ਆਉਣ ਵਾਲਾ ਹੱਥ, ਹਾਂ ਨਾ ਨਜ਼ਰ ਆਉਣ ਵਾਲਾ ਹੱਥ ਜਿਹੜਾ ਨਾ ਉਹਨਾਂ ਤੇ ਲੱਗੇ ਆ, ਤੇ ਉਹਨਾਂ ਦੀ ਗੱਲ ਕਰਦੇ ਆ, ਉਹਨਾਂ ਦੀ ਜ਼ੁਬਾਨ ਬੋਲਦੇ ਆ। ਉਹਨਾਂ ਦੀ ਜ਼ੁਬਾਨ ਜਦੋਂ ਬੋਲਣੀ ਹੈ ਫਿਰ ਸਾਰੀ ਗੱਲ ਉਹਨਾਂ ਦੀ ਜ਼ੁਬਾਨ ਤੇ ਪਾਕਿਸਤਾਨ ਮੁਖਾਲਫ ਹੀ ਹੋਣੀ ਹੈ। ਅਸੀਂ ਅਲਹਮਦੁਲਿਲਾ ਪੰਜਾਬੀ ਹਾਂ ਤੇ ਪਹਿਲੋਂ ਪਾਕਿਸਤਾਨੀ ਵੀ ਹਾਂ, ਤੇ ਅਸੀਂ ਆਪਣੇ ਪੰਜਾਬ ਨਾਲ ਵੀ ਖਲੋਤੇ ਹਾਂ ਤੇ ਪਾਕਿਸਤਾਨ ਦੇ ਨਾਲ ਵੀ। ਇਹ ਜਿਹੜੇ ਫਿਤਨੇ ਨੇ ਇਹਨਾਂ ਨੇ ਨਾਕਾਮਯਾਬੀ ਹੋਣਾ। ਕਿਸੇ ਵੀ ਸਟੇਟ ਦੇ ਅੱਗੇ, ਰਿਆਸਤ ਦੇ ਅੱਗੇ ਮੁੱਠੀ ਭਰ ਲੋਕ ਜਿਹੜੇ ਨਹੀਂ ਟਿਕ ਸਕਦੇ ਤੇ ਨਾ ਉਹਨਾਂ ਨੂੰ ਟਿਕਣ ਦਿੱਤਾ ਜਾ ਸਕਦਾ। ਸੋ ਇਹਨਾਂ ਦੇ ਨਾਲ ਮੈਨੂੰ ਲੱਗਦਾ ਸਖਤੀ ਨਾਲ ਨਿਮਟਣਾ ਪਊਗਾ ਕਿ ਜਿਵੇਂ ਅਸੀਂ ਸਾਰੇ ਪਠਾਨ, ਸਾਡੇ ਭਰਾ ਬਲੋਚੀ, ਸਿੰਧੀ, ਸਾਰੇ ਪੰਜਾਬ ਆਉਂਦੇ ਨੇ, ਪੰਜਾਬ ਵਾਲੇ ਤੇ ਨਫ਼ਰਤ ਵਾਲਾ ਨਾ ਹੀ ਨਹੀਂ ਹੈਗਾ, ਉਹਨਾਂ ਨੂੰ ਸਗੋਂ ਇੱਜ਼ਤ ਦਿੰਦੇ ਨੇ। ਯਾਰ ਬਾਹਰੋਂ ਬੰਦਾ ਆਇਆ, ਅਸੀਂ ਇਹਨੂੰ ਮਹਿਮਾਨ ਨਵਾਜ਼ੀ ਕਰੀਏ। ਅਸੀਂ ਨਿੱਕੇ ਹੁੰਦਿਆਂ ਤੋਂ ਵੇਖਦੇ ਰਹੇ ਆ, ਸਾਡੇ ਇੱਥੇ ਪਠਾਨ ਆਉਂਦੇ ਰਹੇ, ਆ ਕੇ ਪਿੰਡਾਂ 'ਚ ਰਹਿੰਦੇ ਆ, ਗੰਨੇ ਦੇ ਸੀਜ਼ਨ ਤੇ ਆਉਂਦੇ ਸੀ, ਫਿਰ ਜਿਵੇਂ ਕਿ ਗੱਲ ਹੁੰਦੀ ਸੀ ਉਹ ਕੱਚੀਆਂ ਕੰਧਾਂ ਕਰਦੇ ਹੁੰਦੇ ਸੀ, ਤੇ ਫਿਰ ਰੋਟੀ ਪਾਣੀ ਵੀ ਉਸ ਪਿੰਡ 'ਚ ਹੀ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ। ਇਹ ਤੇ ਹੁਣ ਤੱਕ ਆਉਂਦੇ ਰਹੇ। ਸਾਡੇ ਤੇ ਮੱਥੇ ਤੇ ਪੰਜਾਬੀਆਂ ਦੇ ਇੱਕ ਮਾੜੀ ਜਿਹੀ ਸ਼ਿਕਨ ਵੀ ਨਹੀਂ। ਸੋ ਇਹਨਾਂ ਦੇ ਵਿੱਚ ਸਾਡੇ ਸ਼ਿਕਨ ਨਹੀਂ, ਤੇ ਇਹਨਾਂ ਦੇ ਵਿੱਚ ਇੰਨਾ ਗੁੱਸਾ ਬਰੂਦ ਪੇ ਨਿਹੱਤੇ ਮਜ਼ਦੂਰ ਵਿਚਾਰੇ ਉਹਨਾਂ ਨੂੰ ਲਾਹ ਕੇ ਮਾਰ ਦਿੰਦੇ। ਇਹਨਾਂ ਦੀ ਅਕਲ ਤੇ ਪਰਦਾ ਪਿਆ, ਅਕਲ ਤੇ ਪਰਦਾ ਉਹਨਾਂ ਨੇ ਪਾਇਆ, ਤੇ ਅਕਲ ਤੇ ਪਰਦਾ ਹੁਣ ਫਿਰ ਸਾਡੇ ਅਦਾਰੇ ਲਾਉਣਗੇ ਇਨਸ਼ਾਅੱਲਾ ਲਾਉਣਗੇ ਜੀ। ਜੱਟ ਬਰਾਦਰੀ ਤੋਂ ਬਿਲੋਂਗ ਕਰਦੇ ਹੋ ਤੁਸੀਂ, ਢਿੱਲੂ ਸੈਂਟਰਲ ਪੰਜਾਬ ਦੀ, ਜ਼ਮੀਨਾਂ ਖੇਤਾਂ ਖਲਿਆਣਾਂ ਦੇ ਨਾਲ ਕਿੰਨਾ ਤਾਲੁਕ ਹੈ ਤੁਹਾਡਾ? ਵੇਖੋ ਜੀ, ਅਸੀਂ ਹਲੇ ਵੀ ਦੋ ਭਾਈ ਮੇਰੇ ਜਿਹੜੇ ਆ, ਅਸੀਂ ਜ਼ਿਮੀਂਦਾਰਾਂ ਹੀ ਕਰਦੇ ਆ, ਕਿਉਂਕਿ ਮੈਂ ਤੇ ਬਾਹਰ ਅੰਦਰ ਰਹਿੰਦਾ, ਤੇ ਦੋ ਭਾਈ ਮੇਰੇ ਮਾਲ ਡੰਗਰ, ਅਸੀਂ 20-25 ਡੰਗਰ ਵੀ ਰੱਖੇ ਆ, ਵਾਹੀ ਵੀ ਆ, ਸਾਰਾ ਕੁਝ ਹੀ ਆ। ਉਹਦੇ ਨਾਲ ਨਾਤਾ ਹੈਗਾ, ਨਾਲ ਹੀ ਪਿੰਡ ਆ, ਆਪਾਂ ਜਾਈਦਾ ਵੀ ਆ, ਤੇ ਸ਼ੌਕ ਵੀ ਬਹੁਤ ਆ। ਤੇ ਖੁਦ ਵੀ ਬਚਪਨ, ਹਾਂ ਬਹੁਤ ਜੀ, ਬਹੁਤ ਪੱਠੇ ਪਾਏ ਗਏ ਇਹਨਾਂ ਦਿਨਾਂ 'ਚ, ਬਹੁਤ ਮੁਸੀਬਤ ਹੁੰਦੀ ਸੀ। ਮੀਂਹ ਪੈਂਦਾ ਪੈਣਾ ਹੋਣਾ, ਉਧਰੋਂ ਪੱਠੇ ਲਿਆਉਣੇ ਤੇ ਗਰਾਊਂਡ 'ਚ ਖੇਡਣ ਵੀ ਜਾਣਾ, ਤੇ ਉਹ ਵੀ ਪੱਠਾ ਦੱਥਾ ਕਰਕੇ ਸਕੂਲੇ ਜਾਣਾ, ਫਿਰ ਆ ਕੇ ਸਕੂਲੋਂ ਆ ਕੇ ਫਿਰ ਸ਼ਾਮ ਦਾ ਵੇਲਾ ਟਾਈਮ ਹੋਣਾ, ਡੰਗਰ ਥੱਲਿਓਂ ਬੋਰਡ ਥੱਲਿਓਂ ਖੋਲ ਕੇ ਲਿਆਉਣੇ, ਫਿਰ ਉਹਨਾਂ ਦਾ ਸਾਰਾ ਕੁਝ ਕਰਨਾ। ਤੇ ਇਹ ਵੀ ਹੋਣ ਵਾਲੇ ਨਿਆਣਿਆਂ ਨੂੰ ਤੇ ਸੁੱਖ ਆ, ਤੇ ਅਸੀਂ ਤੇ ਬਾਬਾ ਮਿਹਨਤ ਵੀ ਕੀਤੀ ਮੈਨੂਅਲੀ। ਤੁਸੀਂ ਸਾਰੇ ਮਾਮਲਾ ਜਿਹੜਾ ਦੇਖਿਆ, ਹਾਂਜੀ ਹਾਂਜੀ, ਉਹਨਾਂ ਨੂੰ ਉਹ ਸਾਡੀ ਸ਼ਾਨ ਵੀ ਆ। ਜਿਹੜਾ ਪੰਜਾਬ ਦਾ ਇਹ ਰਹਿਤਲ ਆ, ਇਹ ਕਲਚਰ ਆ, ਸਾਡੀ ਸ਼ਾਨ ਵੀ ਆ, ਸਾਨੂੰ ਇਹਨੂੰ ਅਡਾਪਟ ਵੀ ਕਰਨਾ ਚਾਹੀਦਾ। ਮੈਂ ਹੁਣ 25-30 ਮੁਲਕਾਂ 'ਚ ਫਿਰ ਕੇ ਵੀ ਆਇਆ ਵਾਂ, ਮਾਸ਼ਾਅੱਲਾ ਸਾਰਾ ਕੁਝ ਠੀਕ, ਲੇਕਿਨ ਮੈਂ ਹੁਣ ਵੀ ਮਤਲਬ ਜੁੜਿਆ ਵੀ ਆ, ਤੇ ਮਜ਼ੀਦ ਇਹਦੇ ਤੇ ਖੇਤੀ ਤੇ ਪਲਾਂਟਿੰਗ ਤੇ ਹਾਂ ਕੁਛ ਨਾ ਕੁਛ ਜਿਹੜਾ ਵਾ ਉਹ ਕਰਨ ਦੀ ਕੋਸ਼ਿਸ਼ ਕਰਦੇ ਰਹੀਦਾ ਤੇ ਕਰੀਦਾ ਵੀ। ਇੰਟਰਨੈਸ਼ਨਲ ਕਮਿਊਨਿਟੀ ਦੇ ਮਹਿਮਾਨਾਂ ਨੂੰ ਜਦੋਂ ਤੁਸੀਂ ਸੇਵਾ ਕਰਦੇ ਹੋ, ਆਇਆ ਕਿ ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ ਦੇ ਵਿੱਚ ਤੁਸੀਂ ਕੋਈ ਫਰਕ ਮਹਿਸੂਸ ਕੀਤਾ? ਫਰਕ ਮੇਰੀ ਗੱਲ ਸੁਣੋ, ਕੋਈ ਫਰਕ ਨਹੀਂ ਹੈਗਾ। ਅਸੀਂ ਵੀ ਇੱਕ ਦੂਜੇ ਦੇ ਵਿੱਚੋਂ ਹੀ, ਅਸੀਂ ਇੱਕੋ ਖੂਨ ਆ ਪੰਜਾਬ ਵਾਲੇ। ਸਾਡੇ ਪੰਜਾਬ ਦੀ ਮਿੱਟੀ ਦੀ ਤਸੀਰ ਇੱਕੋ ਜਿਹੀ ਹੈ, ਬੋਲੀ ਇੱਕੋ ਜਿਹੀ ਹੈ, ਕੋਈ ਫਰਕ ਨਹੀਂ ਹੈਗਾ, ਸਾਡੀ ਸੋਚ ਇੱਕੋ ਜਿਹੀ ਹੈ। ਬਸ ਇਹ ਆ ਵੀ ਸਾਨੂੰ ਜਿਹੜਾ ਮਜ਼ਹਬ ਹੁੰਦਾ ਨਾ, ਮਜ਼ਹਬ ਅਸੀਂ ਸਾਡੀ ਆਪਣੀ ਚੁਆਇਸ, ਜਿਹੜੀ ਤੁਹਾਡਾ ਕਲਚਰ ਹੈ, ਤੁਹਾਡੀ ਜ਼ੁਬਾਨ ਹੈ, ਇਹ ਤੁਹਾਡੇ ਖਿੱਤੇ ਦੀ ਹੈ, ਜਿੱਥੇ ਤੁਸੀਂ ਰਹਿੰਦੇ ਹੋ, ਇਹ ਸਭ ਤੁਹਾਡਾ ਵਿਰਸਾ। ਸੋ ਇਹਦੀ ਸਿਮਿਲੈਰਿਟੀ ਜਦੋਂ ਹੁੰਦੀ ਹੈ, ਸਾਨੂੰ ਇੱਕ ਦੂਜੇ ਨਾਲ ਮੋਹ ਆਉਂਦਾ, ਇੱਕ ਦੂਜੇ ਨਾਲ ਪਿਆਰ ਆਉਂਦਾ, ਤੇ ਆਉਣਾ ਵੀ ਚਾਹੀਦਾ। ਜ਼ੁਬਾਨ ਸਾਂਝੀ ਹੈ, ਆਉਣਾ ਵੀ ਚਾਹੀਦਾ, ਤੇ ਆਉਂਦਾ ਵੀ ਰਹੇਗਾ। ਬਿਲਕੁਲ ਬਾਰਡਰ ਭਾਵੇਂ ਆਪਾਂ ਥਾਂ ਹੀ ਰਹਿਣ, ਲੇਕਿਨ ਇਹ ਵੀ ਸਾਡੇ ਤਾਲੁਕਾਤ, ਸਾਡੇ ਰਿਸ਼ਤੇ, ਸਾਡਾ ਆਉਣ ਜਾਣ ਉਹ ਜਿਹੜਾ ਵਾ ਸੁਖਾਲਾ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ। ਕਿਉਂਕਿ ਅਸੀਂ ਜਿੰਨੀ ਦੇਰ ਤੱਕ ਜੰਗ ਦੀ ਦੌੜ 'ਚ ਰਹਾਂਗੇ, ਮੈਨੂੰ ਲੱਗਦਾ ਵੀ ਤਰੱਕੀ ਨਹੀਂ ਕਰ ਸਕਦੇ। ਜਿੰਨੀ ਦੇਰ ਤੱਕ ਅਸੀਂ ਅਸਲਾ ਖਰੀਦਦੇ ਰਹਾਂਗੇ, ਅਸੀਂ ਫਿਰ ਆਪਣੀ ਆਵਾਮ ਲਈ ਕੀ ਖਰੀਦਾਂਗੇ? ਇਸ ਜੰਗ ਦੀ ਦੌੜ 'ਚ ਨਿਕਲਾਂਗੇ ਤੇ ਦੂਜੇ ਮੁਲਕਾਂ ਦੇ ਨਾਲ ਰਲਾਂਗੇ। ਜੰਗ ਦੀ ਦੌੜ ਤੋਂ ਨਿਕਲਾਂਗੇ ਤੇ ਦੂਜੇ ਮੁਲਕਾਂ ਨਾਲ ਰਲਾਂਗੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਾਂਝ ਦੇ ਬਾਰੇ ਅੱਜ ਦਾ ਇਹ ਇੰਟਰਵਿਊ ਸਾਡੇ ਨਾਸਰ ਢਿੱਲੋਂ ਭਾਈ ਨਾਲ ਸੀ। ਕਾਫੀ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ, ਆਫ ਦੀ ਕੈਮਰਾ ਵੀ ਕੋਈ ਸਾਡੀ ਗੱਪਸ਼ਪ ਰਹੀ।
ਮੈਂ ਚਾਹਾਂਗਾ ਕਿ ਤੁਸੀਂ ਲਾਜ਼ਮੀ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਪੰਜਾਬੀ ਦੇ ਨਾਲ ਜੁੜਾ ਰਹਿਣ ਦੀ ਤਾਕੀਦ ਆਪਣੀ ਆਉਣ ਵਾਲੀ ਨਸਲ ਨੂੰ ਕਰੋ। ਮੈਂ ਮੁਦੱਸਰ ਭਾਈ ਨੂੰ ਕਹਾਂਗਾ ਕਿ ਇਖਤਤਾਮੀ ਅਲਫਾਜ਼ ਨਾਲ ਅੱਜ ਦਾ ਸਾਡਾ ਇੰਟਰਵਿਊ ਕਲੋਜ਼ ਕਰਨ। ਸਭ ਤੋਂ ਐਂਡ ਤੇ ਮੈਂ ਨਾਸਰ ਭਾਈ ਕੋਲ ਆਏ ਆ ਤੇ ਸਾਡਾ ਮੀਟਿੰਗ ਦਾ ਮਕਸਦ ਵੀ ਇਹ ਸੀ, ਅਸੀਂ ਆਪਣੇ ਸ਼ਹਿਰ ਸ਼ੇਖੂਪੁਰਾ ਦੇ ਅੰਦਰ ਇੱਕ ਇਵੈਂਟ ਕਰਨ ਜਾ ਰਹੇ ਹਾਂ। ਉਹਦੀ ਮਜ਼ੀਦ ਡਿਟੇਲਸ ਜਿਹੜੀਆਂ ਨਾ ਉਹ ਅਸੀਂ ਬਹਿਵਾਂਗੇ, ਗੱਪਸ਼ਪ ਲਾਵਾਂਗੇ ਤੇ ਫਿਰ ਜਿਹੜੀਆਂ ਤੁਹਾਡੇ ਅੱਗੇ ਰੱਖੀਆਂ ਜਾਣਗੀਆਂ। ਤੇ ਦੂਸਰੀ ਗੱਲ, ਜਿਹੜਾ ਮੇਰਾ ਪਰਸਨਲ ਵਿਊ ਸੀ ਨਾ, ਜਾਂ ਜਿਵੇਂ ਲੋਕੀ ਬਾਹਰ ਗੱਲਾਂ ਕਰਦੇ ਸਨ, ਉਹ ਕਹਿੰਦੇ ਨੇ ਕਿ ਬੰਦਾ ਤਾਂ ਬਣਦਾ ਹੈ ਜੇ ਦੁੱਖ ਸੁੱਖ ਫੁੱਲਣ ਲੋਕ। ਉਹ ਜੀ ਬੰਦੇ ਨੂੰ ਮਿਲ ਕੇ ਪਤਾ ਲੱਗਦਾ ਜੇ ਕਿ ਬੰਦਾ ਕਿੱਡਾ ਵੱਡਾ ਜੇ। ਉਹ ਸਿਆਣੇ ਆਂਦੇ ਹੁੰਦੇ ਨੇ ਕਿ ਵੱਡਾ ਬੰਦਾ ਉਹ ਹੁੰਦਾ ਹੈ ਜਿੰਦੇ ਕੋਲ ਬੈਠਿਆ ਤੁਸੀਂ ਨਿੱਕੇ ਨਾ ਲੱਗੋ। ਤੇ ਉਹਨਾਂ ਦੇ ਕੱਦ ਤੇ ਸਾਡੇ ਕੱਦ ਦੇ ਵਿੱਚ, ਉਹਨਾਂ ਦਾ ਜਿਹੜਾ ਤਰੱਕੀ ਵਾਲਾ ਕੱਦ ਹੁੰਦਾ ਤੇ ਸਾਡੇ ਕੱਦ ਦੇ ਵਿੱਚ ਤੁਹਾਨੂੰ ਖੁਦ ਹੀ ਪਤਾ ਹੈ ਕਿੰਨਾ ਫਰਕ ਹੈ। ਜੇ ਫਰਕ ਹੈ, ਕੱਲਾ ਹੁੰਦਾ ਜਿੰਨਾ ਕਹੋ ਦੂਜੇ 'ਚ ਵੀ ਫਰਕ ਹੈ, ਲੇਕਿਨ ਫਿਰ ਤੁਹਾਨੂੰ ਪਤਾ ਲੱਗੇਗਾ। ਲੇਕਿਨ ਫਿਰ ਵੀ ਉਹਨਾਂ ਸਾਨੂੰ ਆਪਣੇ ਕੋਲ ਬਿਠਾਇਆ, ਟਾਈਮ ਦਿੱਤਾ, ਬਹੁਤ ਬਹੁਤ ਸ਼ੁਕਰਗੁਜ਼ਾਰ ਆ। ਸਾਡੇ ਇੱਕ ਮੈਸੇਜ ਉਹਨਾਂ ਸਾਨੂੰ ਜੀ ਆਇਆਂ ਨੂੰ ਆਖਿਆ ਤੇ ਅੱਲਾਹ ਪਾਕ ਤੁਹਾਨੂੰ ਹੋਰ ਤਰੱਕੀਆਂ ਦੇਵੇ ਜੀ। ਸ਼ੁਕਰੀਆ। ਤੇ ਇਹ ਜਿਹੜੀਆਂ ਮੁਸੀਬਤਾਂ ਨੇ ਤੁਹਾਡੇ ਤੋਂ ਟਾਲੇ, ਤੇ ਅੱਲਾਹ ਪਾਕ ਬਹੁਤ ਸਾਰੀਆਂ ਦੁਆਵਾਂ ਇਹਨਾਂ ਕੋਲ ਪਹਿਲਾਂ ਵੀ ਨੇ, ਸਾਡੇ ਤੋਂ ਬਹੁਤੀਆਂ ਦੁਆਵਾਂ ਇਹਨਾਂ ਕੋਲ ਹੈ ਨੇ, ਉਹਨਾਂ ਰਿਸ਼ਤੇਦਾਰਾਂ ਦੀਆਂ ਜਿਨ੍ਹਾਂ ਨੂੰ ਆਪ ਨੂੰ ਮਜ਼ਹਬ ਤੋਂ ਪਾਰ ਦੀਆਂ ਦੁਆਵਾਂ ਵੀ ਇਹਨਾਂ ਕੋਲ। ਦੁਆਵਾਂ ਹੀ ਉਹ 'ਚ ਮਜ਼ਹਬ ਨਹੀਂ ਹੈਗਾ ਜੀ। ਹਾਂਜੀ ਦੁਆਵਾਂ 'ਚ ਕੋਈ ਮਜ਼ਹਬ ਨਹੀਂ, ਜਿਹੜਾ ਦਿਲੋਂ ਦੁਆ ਨਿਕਲਦੀ ਹੈ ਹਾਂਜੀ, ਉਹ ਕੋਈ ਵੀ ਦਵੇ, ਉਹ ਦੁਆ ਬਹੁਤ ਵੱਡੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਅੱਲਾਹ ਪਾਕ ਦਾ ਬਹੁਤ ਸ਼ੁਕਰੀਆ ਟਾਈਮ ਦਿੱਤਾ। ਬਹੁਤ ਸ਼ੁਕਰੀਆ। ਥੈਂਕ ਯੂ।